ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਸਟੂਡੀਓ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਗੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਕਾਲ ਕਰਕੇ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਬਾਦਲਾਂ ਦੇ ਇੱਕ ਕਰੀਬੀ ਤੋਂ। ਸੋਸ਼ਲ ਮੀਡੀਆ ਤੇ ਅੱਜ ਇੱਕ ਚਰਚਾ ਹੈ, ਕਹਿੰਦੇ ਜਦੋਂ ਸਮਾਂ ਬਦਲਦਾ ਤੇ ਫਿਰ ਕਈ ਆਪਣੇ ਵੀ ਮੂੰਹ ਫੇਰ ਲੈਂਦੇ ਨੇ। ਬਾਦਲਾਂ ਨੂੰ ਅੱਜ ਸੋਸ਼ਲ ਮੀਡੀਆ ਤੇ ਇਸ ਕਰਕੇ ਵੀ ਥੋੜਾ ਚਰਚਿਤ ਤੇ ਥੋੜਾ ਜਿਹਾ ਉਹਨਾਂ ਬਾਰੇ ਗੱਲਬਾਤ ਹੋਈ ਹੈ ਕਿਉਂਕਿ ਉਹਨਾਂ ਦੇ ਇੱਕ ਕਰੀਬੀ ਨੇ ਇਹ ਗੱਲ ਕਹੀ ਹੈ ਵੀ ਹੁਣ ਗੁਲਾਮੀ ਦਾ ਅਹਿਸਾਸ ਹੋ ਗਿਆ ਤੇ ਇਹ ਤੋਂ ਆਜ਼ਾਦੀ ਚਾਹੁੰਦਾ। ਹਰਚਰਨ ਬੈਂਸ ਨੂੰ ਹੁਣ ਕਿਉਂ ਰੜਕੀ ਹੈ ਬਾਦਲਾਂ ਦੀ ਗੁਲਾਮੀ? ਬਿਲਕੁਲ ਪ੍ਰਵੀਨ ਜੀ, ਹਰਚਰਨ ਬੈਂਸ ਹੋਰਾਂ ਦੀ ਇੱਕ ਪੋਸਟ ਨੇ ਪੂਰੇ ਪੰਜਾਬ 'ਚ ਜਾਂ ਪੰਜਾਬੀ ਜਿੱਥੇ ਜਿੱਥੇ ਵੱਸਦੇ ਆ ਉਹਨਾਂ 'ਚ ਇੱਕ ਹੈਰਾਨੀ ਭਰ ਦਿੱਤੀ ਕਿ ਆਹ ਕੀ ਹੈ ਕਿ ਹਰਚਰਨ ਬੈਂਸ ਵਰਗਾ ਬੰਦਾ ਐਂ ਬਾਦਲਾਂ ਬਾਰੇ ਐਂ ਲਿਖ ਦੂਗਾ। ਇਹ ਸਭ ਨੂੰ ਹੈਰਾਨੀ ਹੋਈ। ਪਰ ਹਰਚਰਨ ਬੈਂਸ ਨੇ ਆਪਣੀ ਹੀ ਪੋਸਟ ਦਾ ਜਵਾਬ ਆਪਣੀ ਹੀ ਇੱਕ ਨਵੀਂ ਪੋਸਟ ਦੇ ਰੂਪ 'ਚ ਦੇਣ ਦੀ ਕੋਸ਼ਿਸ਼ ਕੀਤੀ। ਪਰ ਉਹ ਤੋਂ ਪਹਿਲਾਂ ਕਿ ਆਪਾਂ ਉਹ ਪੋਸਟ ਦਾ ਜ਼ਿਕਰ ਕਰੀਏ, ਮੈਂ ਦੱਸਣਾ ਚਾਹੁੰਦਾ ਕਿ ਹਰਚਰਨ ਬੈਂਸ ਹੋਰੀ ਪਿਛਲੇ ਕਰੀਬ 30-32 ਸਾਲਾਂ ਤੋਂ ਸਿੱਧੇ ਤਰ੍ਹਾਂ ਬਾਦਲ ਪਰਿਵਾਰ ਨਾਲ ਜੁੜੇ ਨੇ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੇ ਨੇ। ਤੇ ਫਿਰ ਉਸ ਤੋਂ ਬਾਅਦ ਮਤਲਬ ਕਿ ਉਹ 1997 ਦੀ ਸਰਕਾਰ ਦੇ ਵਿੱਚ ਬਾਦਲਾਂ ਦੇ ਮੀਡੀਆ ਸਲਾਹਕਾਰ ਦੇ ਰੂਪ ਦੇ ਵਿੱਚ ਰਸਮੀ ਤੌਰ ਤੇ ਹਿੱਸਾ ਬਣ ਕੇ ਸਾਹਮਣੇ ਆ ਜਾਂਦੇ ਨੇ। ਤੇ ਸਰਕਾਰ ਬਦਲਦੀ ਹੈ, ਸਰਕਾਰ ਕੈਪਟਨ ਦੀ ਆ ਜਾਂਦੀ ਹੈ ਤੇ ਹਰਚਰਨ ਬੈਂਸ ਹੋਰੀ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀ, ਉਹਨੂੰ ਨੌਕਰੀ ਵੀ ਕਰੀ ਜਾਂਦੇ ਨੇ ਤੇ ਇੱਧਰ ਬਾਦਲਾਂ ਨਾਲ ਵੀ ਤਾਲਮੇਲ ਚੱਲੀ ਜਾਂਦਾ ਸੀ। ਪਰ ਸਰਕਾਰ ਬਦਲ ਗਈ, ਸਰਕਾਰ ਕੈਪਟਨ ਦੀ ਆ ਗਈ, ਕੈਪਟਨ ਦੇ ਮੀਡੀਆ ਸਲਾਹਕਾਰ ਚਾਹਲ ਆ ਗਏ। ਤੇ ਲੌਂਗੋਵਾਲ ਸਾਹਿਬ ਹੋਰਾਂ ਦੀ ਬਰਸੀ ਸੀ, ਉਸ ਬਰਸੀ ਦੇ ਸਮਾਗਮ ਦੇ ਵਿੱਚ ਚਾਹਲ ਨੇ ਕਹਿਤਾ ਕਿ ਬੈਂਸ ਸਾਹਿਬ ਜਾਂ ਤਾਂ ਫਿਰ ਨੌਕਰੀ ਕਰ ਲਓ ਜਾਂ ਬਾਦਲਾਂ ਦਾ ਸਾਥ ਰੱਖ ਲਓ ਜੀ। ਅੱਛਾ, ਜਾਂ ਨੌਕਰੀ ਛੱਡ ਦੋ ਜਾਂ ਬਾਦਲਾਂ ਦਾ ਸਾਥ ਛੱਡ ਦੋ, ਉਹਨਾਂ ਨੇ ਸਿੱਧਾ ਹੀ ਕਹਿਤਾ ਉੱਥੇ। ਤੇ ਅਗਲੇ ਦਿਨ ਹਰਚਰਨ ਬੈਂਸ ਨੇ ਜਾ ਕੇ ਨੌਕਰੀ ਤੋਂ ਅਸਤੀਫਾ ਦੇਤਾ ਸੀ ਜੀ। ਅੱਛਾ, ਤੇ ਉਹ ਕਹਿੰਦੇ ਮੈਂ ਬਾਦਲਾਂ ਦਾ ਸਾਥ ਨਹੀਂ ਛੱਡ ਸਕਦਾ, ਸਾਰਿਆਂ ਨੂੰ ਪਤਾ। ਸੋ ਇਹ ਦਲੇਰਨਾਮਾ ਇੱਕ ਕਦਮ ਵੀ ਸੀ ਉਸ ਸਮੇਂ ਉਹਨਾਂ ਦਾ ਕਿ ਹਾਂ ਜਦੋਂ ਸੱਤਾ 'ਚ ਨਹੀਂ ਆ ਪਾਰਟੀ ਜੀ ਤੇ ਤਦ ਤੁਸੀਂ ਉਹਦੇ ਨਾਲ ਖੜੋ। ਸੋ ਉਹ ਬਾਦਲਾਂ ਨਾਲ ਵਫਾ ਉਸ ਸਮੇਂ ਦੀ, ਤੇ ਸਾਰਿਆਂ ਨੂੰ ਇਸ ਕਰਕੇ ਸਮਰਪਣ ਕਰ ਦਿੱਤਾ ਹੈ। ਜਿਵੇਂ ਮਤਲਬ ਕਿ ਬਾਦਲਾਂ ਦੇ ਪ੍ਰਕਾਸ਼ ਸਿੰਘ ਬਾਦਲ ਦੇ ਹਨੂਮਾਨ ਵਜੋਂ ਵੀ ਮੀਡੀਆ 'ਚ ਹਰਚਰਨ ਬੈਂਸ ਦੀ ਚਰਚਾ ਹੁੰਦੀ ਰਹੀ ਹੈ ਕਿ ਉਹਨਾਂ ਦਾ ਹਨੂਮਾਨ ਹੈ ਜੀ ਇਹਦਾ ਜੀ। ਤੇ ਅਚਾਨਕ ਕੱਲ ਇੱਕ ਪੋਸਟ ਪਾਉਂਦੇ ਨੇ ਉਹ, ਤੇ ਹਰਚਰਨ ਬੈਂਸ ਉਹਨਾਂ ਦੀ ਉਹ ਪੋਸਟ ਆਪਣੇ ਆਪ 'ਚ ਮਤਲਬ ਕਿ ਕਾਫੀ ਕੁਝ ਸਪਸ਼ਟ ਕਰ ਦਿੰਦੀ ਹੈ, ਪਰ ਉਹਨਾਂ ਨੂੰ ਫਿਰ ਵੀ ਸਪਸ਼ਟੀਕਰਨ ਦੇਣਾ ਪੈਂਦਾ। ਮੈਂ ਪੋਸਟ ਦੇ ਅੱਖਰ ਪੜ੍ਹ ਦਿੰਦਾ। ਹਰਚਰਨ ਬੈਂਸ ਨੇ ਲਿਖਿਆ, ਸਾਰੀ ਉਮਰ ਇੱਕ ਵਿਅਕਤੀ ਦਾ ਹੱਥ ਠੋਕਾ ਬਣ ਕੇ ਉਸਦੇ ਹਰ ਸਹੀ ਗਲਤ ਕੰਮ ਨੂੰ ਜਾਇਜ਼ ਠਹਿਰਾਉਣਾ, ਬਿਨਾਂ ਤਨਖਾਹ ਨੌਕਰੀ ਗੁਲਾਮੀ ਰਹੀ ਜੀ। ਅੱਛਾ, ਅੱਜ ਤੱਕ ਜੋ ਮੇਰੀ ਜ਼ਿੰਦਗੀ ਦੀ ਆਤਮ ਕਹਾਣੀ ਇੰਨੀ ਹੀ ਹੈ। ਹੁਣ ਇਸ ਜ਼ਾਲਿਮ ਤੋਂ ਆਜ਼ਾਦੀ ਦੀ ਇੱਛਾ ਹੈ ਜੀ। ਤੇ ਹੁਣ ਇਹਦੇ ਕੀ ਅਰਥ ਕੱਢੋਗੇ? ਉਹ ਕਹਿੰਦੇ ਕਿ ਸਾਰੀ ਉਮਰ ਇੱਕ ਬੰਦੇ ਦਾ ਹੱਥ ਠੋਕਾ ਬਣਿਆ ਰਿਹਾ, ਉਹਦੇ ਗਲਤ ਕੰਮਾਂ ਨੂੰ ਉਹਦੇ ਠੀਕ ਕੰਮਾਂ ਨੂੰ ਮੈਂ ਜਾਇਜ਼ ਹੀ ਸਾਬਤ ਕਰਦਾ ਰਿਹਾ, ਸਹੀ ਸਾਬਤ ਕਰਦਾ ਰਿਹਾ। ਤੇ ਕਹਿੰਦਾ ਇਹ ਗੁਲਾਮੀ, ਇਹ ਬਿਨਾਂ ਤਨਖਾਹ ਵਾਲੀ ਨੌਕਰੀ, ਤੇ ਕਹਿੰਦਾ ਕਿ ਬਿਨਾਂ ਕੁਛ ਦੇਖਿਆ ਮਤਲਬ ਕਿ ਅੱਖਾਂ ਦੇ ਪੱਟੀ ਬੰਨ ਕੇ ਕੀਤੀ। ਤੇ ਹੁਣ ਕਹਿੰਦਾ ਕਿ ਮੇਰੀ ਇੰਨੀ ਕਿ ਆਤਮ ਕਹਾਣੀ ਆ ਤੇ ਹੁਣ ਮੈਂ ਇਸ
ਕਹਾਣੀ ਦਾ ਵਿਸ਼ਾ ਬਦਲਣਾ ਚਾਹੁੰਦਾ ਤੇ ਮੈਂ ਇਸ ਗੁਲਾਮੀ ਤੋਂ ਮੁਕਤੀ ਚਾਹੁੰਦਾ, ਆਜ਼ਾਦੀ ਦੀ ਇੱਛਾ ਚਾਹੁੰਦਾ ਜੀ। ਤੇ ਜਿੱਦਾਂ ਹੀ ਉਹਨਾਂ ਦੀ ਇਹ ਪੋਸਟ ਬਾਹਰ ਆਈ, ਰਾਜਨੀਤਿਕ ਗਲਿਆਰਿਆਂ 'ਚ ਤਾਂ ਚਰਚਾ ਚੱਲੀ ਹੀ, ਅਕਾਲੀਆਂ ਦੇ ਘਰਾਂ 'ਚ ਵੀ ਤਰਥੱਲੀ ਮਚੀ ਤੇ ਥੱਲੇ ਪ੍ਰਸ਼ਾਸਨਿਕ ਅਧਿਕਾਰੀ, ਮੀਡੀਆ ਕਰਮੀ, ਉਹਨਾਂ ਨਾਲ ਪਰਿਵਾਰਕ ਸਾਂਝ ਰੱਖਣ ਵਾਲੇ ਰਾਜਨੀਤਿਕ ਲੀਡਰ, ਕਈਆਂ ਨੇ ਤਾਂ ਪੁੱਛ ਲਿਆ ਕਿ ਜੀ ਇਹ ਬਾਦਲਾਂ ਬਾਰੇ ਆ, ਕੀ ਗੱਲ ਹੋ ਗਈ ਜੀ ਹੁਣ ਇਸ ਮੌਕੇ ਆ ਕੇ, ਜਦੋਂ ਅਗਲਾ ਔਖੀ ਘੜੀ ਚੋਂ ਲੰਘ ਰਿਹਾ ਜੀ ਤਦ ਹੈ, ਜਾਂ ਕੀ ਮਸਲਾ ਹੋ ਗਿਆ ਜੀ ਬੈਂਸ ਸਾਹਿਬ ਹੈ, ਸਿੱਧੇ ਪੁੱਛਦੇ ਰਹੇ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੀ। ਪ੍ਰਵੀਨ ਜੀ ਇਸ ਦੌਰਾਨ ਉਹਨਾਂ ਨੂੰ ਘੱਟੋ ਘੱਟ 350 ਤੋਂ ਵੱਧ ਫੋਨ ਗਏ। ਅੱਛਾ, ਵਾਹ। ਤੇ ਪਰ ਉਹਨਾਂ ਨੇ ਇੱਕ ਦਾ ਵੀ ਫੋਨ ਨਹੀਂ ਚੁੱਕਿਆ। ਤੇ ਜਦੋਂ ਇਹ ਪੋਸਟ ਫੈਲ ਲਈ ਜੀ, ਪੂਰੀ ਚਰਚਾ ਸ਼ੁਰੂ ਹੋ ਗਈ, ਫਿਰ ਉਹਨਾਂ ਨੇ ਇੱਕ ਅਗਲੀ ਪੋਸਟ ਲਿਖੀ। ਠੀਕ ਹੈ। ਉਹ ਕਹਿੰਦੇ ਕਿ ਭਾਈ ਤੁਸੀਂ ਗਲਤ ਅਰਥ ਲੈ ਲਿਆ, ਮੈਂ ਤਾਂ ਖੁਦ ਦੀ ਹੰਕਾਰੀ ਜਿਹੜੀ ਸਾਡਾ ਖੁਦ ਦਾ ਹੰਕਾਰ ਹੈ ਉਹਦੀ ਅਸੀਂ ਜਿਹੜੀ ਗੁਲਾਮੀ ਕਰ ਰਹੇ ਹਾਂ ਉਹ ਤੋਂ ਆਜ਼ਾਦੀ ਦੀ ਗੱਲ ਕੀਤੀ ਸੀ। ਬੜਾ ਵਧੀਆ ਉਹਨਾਂ ਨੇ ਉਹਨੂੰ ਮਤਲਬ ਰੂਪ ਦਿੱਤਾ। ਸੋ ਇਹ ਸਮਝਣ ਵਾਲੇ ਸਾਰਾ ਸਮਝਦੇ ਹੁੰਦੇ ਨੇ। ਅਸਲ 'ਚ ਪ੍ਰਵੀਨ ਜੀ, ਹਰਚਰਨ ਬੈਂਸ ਹੋਰੀ ਉਸ ਦੌਰ ਦੇ ਵਿੱਚ ਪੰਜਾਬ ਦੇ ਉਂਗਲੀਆਂ ਤੇ ਗਿਣਨ ਵਾਲੇ ਬੁੱਧੀਜੀਵੀਆਂ ਚੋਂ ਗਿਣੇ ਜਾਂਦੇ ਸੀ, ਜਿਨ੍ਹਾਂ ਨੂੰ ਆਰਥਿਕਤਾ ਦੀ ਸਮਝ, ਜਿਨ੍ਹਾਂ ਨੂੰ ਸਿਆਸਤ ਦੀ ਸਮਝ, ਜਿਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਦੀ ਸਮਝ। ਸੋ ਜਿਨ੍ਹਾਂ ਨੂੰ ਉਸ ਦੌਰ ਦੇ ਵਿੱਚ ਜਦੋਂ ਨਾ ਇੰਟਰਨੈਟ ਸੀ, ਨਾ ਟੈਕਨੋਲੋਜੀ ਸੀ, ਨਾ ਇਹ ਤੇਜ਼ੀ ਸੀ, ਉਸ ਸਮੇਂ ਜਿਹੜੀ ਮੀਡੀਆ ਨੂੰ ਮਤਲਬ ਕਿ ਕਿਵੇਂ ਰੂਪ ਦੇਣਾ, ਕਿਵੇਂ ਰੰਗ ਦੇਣਾ, ਕਿਵੇਂ ਆਪਣੀ ਗੱਲ ਪਹੁੰਚਾਉਣੀ, ਉਹਦੀ ਵੀ ਸਮਝ ਸੀ ਉਸ ਸਮੇਂ ਜਦੋਂ ਸਿਰਫ ਅਖਬਾਰੀ ਦੌਰ ਸੀ। ਉਸ ਦੌਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਗੱਡੀ ਲੈ ਕੇ ਜਾਂਦੇ ਹੁੰਦੇ ਸੀ ਬੈਂਸ ਸਾਹਿਬ ਦੇ ਘਰੇ। ਉਸ ਦੌਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਸੁਨੇਹਾ ਲੱਗਦਾ ਸੀ ਬੈਂਸ ਸਾਹਿਬ ਨੂੰ ਕਿ ਬੈਂਸ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਆ, ਸਮਾਂ ਹੈਗਾ। ਉਹ ਦੌਰ ਸੀ ਜੀ। ਤੇ ਉਹ ਦੌਰ ਤੋਂ ਬਾਅਦ ਸਰਕਾਰ ਆ ਗਈ ਬਾਦਲਾਂ ਦੀ। ਬਾਦਲਾਂ ਨੇ ਹਰਚਰਨ ਬੈਂਸ ਸਾਹਿਬ ਨੂੰ ਮੀਡੀਆ ਸਲਾਹਕਾਰ ਰੱਖ ਲਿਆ ਜੀ। ਤੇ ਫਿਰ ਸਲਾਹਕਾਰ ਬਣਨ ਤੋਂ ਲੈ ਕੇ ਅੱਜ ਤੱਕ ਕਹਾਣੀ ਬਦਲ ਗਈ। ਫਿਰ ਹਰਚਰਨ ਬੈਂਸ ਸਾਹਿਬ ਬਾਦਲਾਂ ਤੋਂ ਸਮਾਂ ਲੈ ਕੇ ਜਾਂਦੇ ਸੀ ਮਿਲਣਾ। ਫਿਰ ਹਰਚਰਨ ਬੈਂਸ ਸਾਹਿਬ ਬਾਹਰ ਬੈਠਦੇ ਸੀ ਕਿ ਬਾਦਲ ਸਾਹਿਬ ਵਿਹਲੇ ਹੋ ਲੈਣ, ਫਿਰ ਮੈਂ ਬੜੀ ਜੀ ਗੱਲ ਕਰਨੀ ਆ ਜੀ ਜੀ ਜੀ। ਫਿਰ ਹਰਚਰਨ ਬੈਂਸ ਨੂੰ ਬਾਦਲ ਕਹਿੰਦੇ ਸੀ ਕਿ ਬੈਂਸ ਸਾਹਿਬ ਤੁਸੀਂ ਮਾੜਾ ਜਿਹਾ ਸਾਈਡ ਤੇ ਹੋ, ਅਸੀਂ ਕੋਈ ਮੀਟਿੰਗ ਕਰ ਲਈਏ। ਤੇ ਦੌਰ ਬਦਲਦਾ ਗਿਆ। ਪਰ ਉੱਥੇ ਤੱਕ ਉਹਨਾਂ ਦੀ ਇੰਨੀ ਨੇੜਤਾ ਸੀ, ਆਪਸ ਵਿੱਚ ਤਾਲਮੇਲ ਇੰਨਾ ਸੀ ਕਿ ਕਦੇ ਹੋ ਸਕਦਾ ਹਰਚਰਨ ਬੈਂਸ ਨੂੰ ਲੱਗਿਆ ਹੀ ਨਾ ਹੋਵੇ ਕਿ ਹਾਂ ਕਿ ਮੈਨੂੰ ਦੂਰ ਰੱਖਿਆ ਜਾਂਦਾ ਹੈ ਜਾਂ ਮੇਰੇ ਨਾਲ ਹੁਣ ਇੱਕ ਐਮਪਲਾਈ ਵਾਲਾ ਵਿਵਹਾਰ ਕੀਤਾ ਜਾਂਦਾ। ਪਰ ਜਦੋਂ ਉਹ ਵਿਵਹਾਰ ਹੱਥੀਂ ਖਿਲਾਏ, ਗੋਦੀ ਚੱਕੇ, ਉਂਗਲੀ ਫੜ ਕੇ ਤੋਰੇ ਸੁਖਬੀਰ ਬਾਦਲ ਵੱਲੋਂ ਹੋਇਆ, ਫਿਰ ਭੀੜ ਹੋਈ। ਸੋ ਕੀ ਇਹ ਉਹ ਭੀੜ ਹੈ? ਇਹ ਸਵਾਲ ਹੈ ਕਿ ਕੀ ਇਹ ਗੁਲਾਮੀ ਤੋਂ ਆਜ਼ਾਦੀ ਦੀ ਜਿਹੜੀ ਗੱਲ ਹੈ ਇਹ ਬਾਦਲ ਲਈ ਨਾ ਹੋ ਕੇ ਸੁਖਬੀਰ ਬਾਦਲ ਲਈ ਤਾਂ ਨਹੀਂ ਲਿਖੀ ਕਿਤੇ? ਜੀ 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 ਜੀ। ਕਿਉਂਕਿ ਹਰਚਰਨ ਬੈਂਸ ਨੇ ਆਪਣੀ ਅਗਲੀ ਪੋਸਟ ਜਦੋਂ ਲਿਖਿਆ ਕਿ ਇਹ ਤਾਂ ਮੇਰੇ ਹੰਕਾਰ, ਮੈਂ ਖੁਦ ਦੇ ਹੰਕਾਰ ਤੋਂ ਗੁਲਾਮੀ ਦੀ ਆਜ਼ਾਦੀ ਕੀਤੀ ਆ, ਇਹ ਹੋ ਸਕਦਾ ਕਿ ਹਰਚਰਨ ਬੈਂਸ ਉਸ ਸਮੇਂ ਉਸ ਬੰਦੇ ਦਾ ਸਾਥ ਛੱਡ ਦੇਵੇ ਜਦੋਂ ਉਹ ਮੁਸ਼ਕਲ 'ਚ ਹੋਵੇ। ਇਹਦਾ ਤਾਂ ਲੋਕ ਕਹਿੰਦੇ ਨੇ ਕਿ ਮੈਂ ਬਾਦਲਾਂ ਦਾ ਸਾਥ ਨਹੀਂ ਛੱਡ ਰਿਹਾ, ਮੈਂ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਨਹੀਂ ਛੱਡ ਰਿਹਾ ਜਦੋਂ ਉਹ ਮੁਸ਼ਕਲ 'ਚ ਹੋ। ਸੋ ਕਿਤੇ ਨਾ ਕਿਤੇ ਐਂ ਤਾਂ ਨਹੀਂਗਾ ਕਿ ਉਹਨਾਂ ਨੇ ਆਪਣੇ ਰਾਹੀਂ ਪ੍ਰਕਾਸ਼ ਸਿੰਘ ਬਾਦਲ ਦੀ ਪੀੜ ਵੀ ਜ਼ਾਹਰ ਕਰਤੀ ਹੋਵੇ ਕਿ ਪ੍ਰਕਾਸ਼ ਸਿੰਘ ਬਾਦਲ ਵੀ ਦਰਕਨਾਰ ਹੈ ਤੇ ਮੈਂ ਵੀ ਦਰਕਨਾਰ ਹੈ, ਉਹ ਵੀ ਲਾਂਬੇ ਲਾਤੇ ਤੇ ਮੈਨੂੰ ਵੀ ਲਾਂਬੇ ਲਾਤਾ। ਕਿਉਂਕਿ ਹਰਚਰਨ ਬੈਂਸ ਅੱਜ ਵੀ ਅਕਾਲੀ ਦਲ ਦੇ ਦਫ਼ਤਰ ਜਾਂਦੇ ਨੇ। ਅੱਛਾ। ਤੇ ਅੱਜ ਵੀ ਉਹ ਉੱਥੇ ਕੋਈ ਪ੍ਰੈਸ ਕਾਨਫਰੰਸ ਹੋਵੇ, ਕੁਛ ਹੋਵੇ, ਉੱਥੇ ਨਜ਼ਰ ਆ ਜਾਂਦੇ ਨੇ। ਪਰ ਉਹਨਾਂ ਦਾ ਉਹ ਰੁਤਬਾ, ਉਹ ਸਤਿਕਾਰ, ਉਹ ਦਬਦਬਾ ਉਹ ਹੁਣ ਬਰਕਰਾਰ ਨਹੀਂ ਰਿਹਾ। ਤੇ ਦੂਸਰੇ ਪਾਸੇ ਸੁਖਬੀਰ ਬਾਦਲ ਦੇ ਆਲੇ ਦੁਆਲੇ ਇੱਕ ਨਵੀਂ ਟੀਮ ਕੰਮ ਕਰਦੀ ਆ ਹੁਣ। ਉਹ ਹਾਈਟੈਕ ਟੀਮ ਵੀ ਹੈ, ਨਵੀਂ ਪੀੜ੍ਹੀ ਵੀ ਹੈ। ਤੇ ਉਸ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਹਰਚਰਨ ਬੈਂਸ ਇਹ ਤਾਂ ਛੋਟੀ ਇੱਟ ਹੈ, ਇਹ ਨਹੀਂ ਹੁਣ ਫਿੱਟ ਬੈਠਦੀ ਸਾਡੇ ਇੱਥੇ ਸੰਗਮਰਮਰ ਦੇ ਵਿੱਚ, ਹੈ ਨਾ। ਸੋ ਇਸ ਲਈ ਉਹ ਪੀੜ ਕਿਤੇ ਇਹ ਪੀੜ, ਇਹ ਪੋਸਟ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਸਾਰੇ ਪੁੱਛ ਰਹੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਹੁਣ ਕਿਉਂ ਸਾਥ ਛੱਡ ਰਹੇ ਹੋ, ਮੈਨੂੰ ਲੱਗਦਾ ਕਿ ਸੁਖਬੀਰ ਬਾਦਲ ਲਈ ਲਿਖੀ ਗਈ ਆ। ਸੋ ਇਸ ਮਾਮਲੇ ਦੇ ਉੱਤੇ ਹਰਚਰਨ ਬੈਂਸ ਨੇ ਆਪਣਾ ਦਰਦ ਬਿਆਨ ਕੀਤਾ ਕਿ ਮੈਂ ਆਪਣੀ ਨੌਕਰੀ ਵੀ ਛੱਡੀ, ਮੈਂ ਆਪਣਾ ਕੰਮਕਾਰ ਵੀ ਛੱਡਿਆ। ਉਸ ਸਮੇਂ ਮੈਂ ਸਿਖਰ ਤੇ ਸੀ, ਉਸ ਸਮੇਂ ਮੇਰੀ ਪੁੱਛ ਪੜਤਾਲ ਸਿਖਰ ਤੇ ਸੀ, ਮੁੱਖ ਮੰਤਰੀ ਮੇਰੇ ਘਰੇ ਆਉਂਦੇ ਸੀ ਸਮਾਂ ਲੈ ਕੇ ਮੇਤੋਂ। ਤੇ ਅੱਜ ਮੈਂ ਜਿਸ ਸਥਿਤੀ 'ਚ ਕਿ ਮੈਂ ਆਪਣੀ ਜ਼ਿੰਦਗੀ ਦਾਅ ਤੇ ਲਾ ਲਈ, ਉਹਦੇ ਬਾਵਜੂਦ ਮੈਨੂੰ ਖੱਟਿਆ ਕੀ, ਮੈਂ ਮਿਲਿਆ ਕੀ, ਬਦਨਾਮੀ ਜਾਂ ਧੋਖਾ। ਸੋ ਇਸ ਲਈ ਮੈਨੂੰ ਲੱਗਦਾ ਉਹ ਸਪੀਡ ਦੇ ਵਿੱਚੋਂ ਲਿਖੀ ਹੈ। ਤੇ ਇਹਦਾ ਮਤਲਬ ਇਹ ਬਾਕੀ ਧਿਰਾਂ ਨੂੰ ਵੀ ਜਿਹੜੇ ਚੜ੍ਹਦੇ ਸੂਰਜ ਦੇ ਨਾਲ ਫਟਾਫਟ ਜੁੜ ਜਾਂਦੇ ਨੇ ਕਿ ਲੈ ਵੀ ਅਸੀਂ ਤਾਂ ਸੱਤਾ ਦੀਆਂ ਪੌੜੀਆਂ ਚੜ੍ਹ ਕੇ ਕਦੇ ਉਤਰਨਾ ਹੀ ਨਹੀਂ ਪੈਣਾ, ਉਹਨਾਂ ਲਈ ਵੀ ਇਹ ਸ਼ੀਸ਼ੇ ਵਰਗੀ ਹੈ ਪੋਸਟ ਕਿ ਭਾਈ ਢਲਾਉਣ ਆਉਣੀ ਓ ਆਉਣੀ ਹੈ ਚੜ੍ਹਾਈ ਤੋਂ ਬਾਅਦ।
ਹਾਂਜੀ, ਬਿਲਕੁਲ, ਬਿਲਕੁਲ ਢਲਾਣ ਆਉਣੀ ਹੈ ਤੇ ਜਿਹੜੀ ਤੁਸੀਂ ਵਿੱਚ ਦੀ ਗੱਲ ਛੂਹੀ ਹੈ ਨਾ ਕਿ ਕਿਤੇ ਬਾਦਲ ਸਾਹਿਬ ਵਾਲੀ ਤਾਂ ਨਹੀਂ ਗੱਲ ਕਰ ਰਹੇ, ਤਾਂ ਹੂੰ, ਹੂੰ, ਉਹ ਇਹ ਗੱਲ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਹੈ ਕਿ ਬਾਦਲ ਸਾਹਿਬ ਨੇ ਹੁਣ ਆਪਣੇ ਆਪ ਨੂੰ ਸਾਈਡਲਾਈਨ ਕਿਉਂ ਕਰ ਲਿਆ। ਹੂੰ, ਇਹ ਸੁਖਬੀਰ ਦੇ ਫੈਸਲੇ, ਸੁਖਬੀਰ ਦਾ ਸਰਕਾਰ ਚਲਾਉਣ ਦਾ ਤਰੀਕਾ ਤੇ ਪਾਰਟੀ ਚਲਾਉਣ ਦਾ ਤਰੀਕਾ ਸਭ ਦੇ ਸਾਹਮਣੇ ਹੈ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਆਪਾਂ ਸ਼੍ਰੋਮਣੀ ਕਮੇਟੀ ਦੀ। ਸ਼੍ਰੋਮਣੀ ਕਮੇਟੀ ਨੇ ਕਈ ਅਹਿਮ ਫੈਸਲੇ ਲਏ ਨੇ, ਜਿਨ੍ਹਾਂ ਦੇ ਵਿੱਚੋਂ 2 ਫੈਸਲਿਆਂ ਦੀ ਕਾਫ਼ੀ ਚਰਚਾ। ਪਹਿਲਾ ਫੈਸਲਾ ਇਹ ਹੈ ਕਿ ਹਰ ਬੰਦੇ ਨੂੰ ਸਿਰੋਪਾਓ ਜਿਹੜਾ ਉਹ ਨਹੀਂ ਦਿੱਤਾ ਜਾਊਗਾ, ਬੰਦ ਕਰ ਦਿੱਤਾ ਗਿਆ। ਆਪਾਂ ਪਿਛਲੇ ਦਿਨੀ ਪੰਜਾਬੀ ਰੇਡੀਓ USA ਤੇ ਚਰਚਾ ਵੀ ਕੀਤੀ ਸੀ ਇਸ ਗੱਲ ਦੀ ਤੇ YouTube ਚੈਨਲ ਸ਼ੁਰੂ ਕਰਨ ਦੀ ਗੱਲ ਕਹੀ ਹੈ ਸ਼੍ਰੋਮਣੀ ਕਮੇਟੀ ਨੇ। ਬਿਲਕੁਲ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਅਗਵਾਈ ਦੇ ਵਿੱਚ ਨਵੀਂ ਕਮੇਟੀ ਦੀ ਚੋਣ ਤੋਂ ਬਾਅਦ ਚੁਣੀ ਗਈ ਕਾਰਜਕਾਰਨੀ ਦੀ ਪਲੇਠੀ ਬੈਠਕ ਸੀ। ਉਸ ਪਲੇਠੀ ਬੈਠਕ ਦੇ ਵਿੱਚ ਕੁਝ ਬਹੁਤ ਸੁਚਾਰੂ, ਬਹੁਤ ਪੰਥਕ ਮਰਿਆਦਾ ਨੂੰ ਮੁੜ ਬਹਾਲ ਕਰਨ ਵਰਗੇ ਫੈਸਲੇ ਲਏ ਗਏ, ਖਾਸ ਕਰਕੇ ਸਰੋਪਾਓ ਜੀ, ਨੂੰ ਲੈ ਜੀ, ਕੇ। ਜੀ, ਜਿਵੇਂ ਤੁਸੀਂ ਦੱਸਿਆ ਪ੍ਰਵੀਨ ਜੀ, ਬਿਲਕੁਲ ਆਪਾਂ ਚਰਚਾ ਲੰਬੀ ਕੀਤੀ ਸੀ ਉਸ ਦਿਨ ਕਿ ਸਰੋਪਾਓ ਮਿਲਣਾ ਇੱਕ ਬਹੁਤ ਵੱਡਾ ਸਨਮਾਨ ਹੈ, ਜੀ, ਬਿਲਕੁਲ। ਪਰ ਅਸੀਂ ਉਸ ਨੂੰ ਕਿਵੇਂ ਇੱਕ ਮਤਲਬ ਕਿ ਕੱਪੜੇ ਦੇ ਬਸ ਉਹਦੇ ਵਿੱਚ ਬਦਲ ਲਿਆ ਕਿ ਕੱਪੜੇ ਦੇ ਟੁਕੜੇ 'ਚ ਕਿ ਹਾਂ ਜਿੱਥੇ ਮਰਜ਼ੀ ਖੜੋ, ਜਿਹਨੂੰ ਮਰਜ਼ੀ ਦੇ ਦਿਓ, ਜਦੋਂ ਮਰਜ਼ੀ ਫੜਾ ਲਿਆਓ, ਕਿਸੇ ਵੀ ਮਾਮਲੇ 'ਚ ਜਿਹਨੂੰ ਵੀ ਸਰੋਪਾ ਦੇ ਰਹੇ ਹਾਂ। ਅਸੀਂ ਉਹਦੀ ਮਹੱਤਤਾ ਨੂੰ ਕਿੰਨਾ ਥੱਲੇ ਲਿਆਏ ਸੀ। ਉਸ ਦੀ ਬਿਲਕੁਲ ਸਹੀ ਹੈ। ਬਹਾਲੀ ਦੇ ਲਈ ਇਹ ਕਦਮ ਬਹੁਤ ਜ਼ਰੂਰੀ ਸੀ ਔਰ ਹੂੰ, ਇਸ ਦੇ ਲਈ ਧਾਮੀ ਹੋਰੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇਹ ਹਿੰਮਤ ਦਿਖਾਈ ਆ, ਪਰ ਹੂੰ, ਹੁਣ ਇਸ ਨੂੰ ਬਰਕਰਾਰ ਰੱਖਣ। ਜੀ ਸਹੀ ਹੈ। ਹਾਂ, ਹੁਣ ਇਹਦੇ ਵਿੱਚ ਜਿਹੜਾ ਉਹਨਾਂ ਨੇ ਪਹਿਲ ਕਦਮੀ ਕੀਤੀ, ਉਹ ਕਹਿੰਦੇ ਕਿ ਜਿਹੜੇ ਧਾਰਮਿਕ ਸਮਾਗਮ ਨੇ, ਜਿਹੜੇ ਸਕੂਲੀ ਸਮਾਗਮ ਨੇ, ਜੀ, ਜਿਹੜੇ ਸਾਡੇ ਕਾਲਜਾਂ ਸਮਾਗਮ ਨੇ, ਉਹਨਾਂ ਨੇ ਸ਼ੁਰੂਆਤ ਸ਼੍ਰੋਮਣੀ ਕਮੇਟੀ ਦੇ ਦਾਇਰੇ ਤੋਂ ਕੀਤੀ ਹੈ, ਪਰ ਇਹ ਸੁਨੇਹਾ ਸਾਰਿਆਂ ਲਈ ਹੈ। ਉਹ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਸਥਾਨਾਂ ਦੇ ਉੱਤੇ, ਗੁਰੂ ਘਰਾਂ ਦੇ ਅੰਦਰ, ਕਿਤੇ ਸਰਾਂ ਦੇ ਵਿੱਚ ਕੋਈ ਸਮਾਗਮ ਹੈ ਉੱਥੇ, ਕੋਈ ਸਾਡਾ ਵਿਦਿਅਕ ਅਦਾਰਾ ਹੈ ਉੱਥੇ ਕੋਈ ਸਮਾਗਮ ਹੈ, ਕੋਈ ਸੈਮੀਨਾਰ ਹੈ, ਕੋਈ ਪ੍ਰੋਗਰਾਮ ਹੈ ਉੱਥੇ ਹੁਣ ਸਰੋਪਾਓ ਨਹੀਂ, ਕਿਤਾਬਾਂ ਭੇਟ ਕਰਕੇ ਸਨਮਾਨ ਕੀਤਾ ਜਾਇਆ ਕਰੂਗਾ। ਜੀ, ਗੁਰੂ ਘਰ ਵੀ ਕੋਈ ਆਮ ਖਾਸ ਵਿਅਕਤੀ ਆਉਂਦਾ ਹੈ, ਉਸ ਨੂੰ ਸੂਚਨਾ ਕੇਂਦਰ ਦੇ ਵਿੱਚ ਬਕਾਇਦਾ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨ ਕੀਤਾ ਜਾਊਗਾ। ਇਸੇ ਤਰ੍ਹਾਂ ਹੋਰ ਸਮਾਗਮਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਮਾਣ ਤਾਣ ਦੇਣਾ, ਉਹਨਾਂ ਨੂੰ ਕਿਤਾਬਾਂ ਦੇ ਸੈੱਟ ਨਾਲ ਸਨਮਾਨ ਚਿੰਨ੍ਹ ਜਿਵੇਂ ਦਿੰਨੇ ਆਪਾਂ, ਉਵੇਂ ਆਪਾਂ ਕਿਤਾਬਾਂ ਦੇ ਸੈੱਟ ਦੇ ਕੇ, ਇਹ ਚੰਗਾ। ਇੱਕ ਤਾਂ ਸ਼ਬਦ ਗਿਆਨ ਵੰਡਿਆ ਜਾਂਦਾ, ਉਹ ਇੱਕ ਆਪਾਂ ਮੋਮੈਂਟੋ ਦੇ ਕੇ, ਪਤਾ ਨਹੀਂ ਇਹ ਰਿਵਾਜ ਕਿਹਨੇ ਤੋਰਿਆ, ਇਹ ਵੀ ਇੱਕ ਕਾਰਪੋਰੇਟ ਘਰਾਣਿਆਂ ਦੀ ਇੱਕ ਕਾਢ ਸੀ ਮੈਨੂੰ ਲੱਗਦਾ ਜੀ, ਕਿ ਉਹ ਕਿਹੜਾ ਮੋਮੈਂਟੋ ਵਿੱਚ ਆ ਗਿਆ। ਠੀਕ ਹੈ ਨਾ। ਤੇ ਮੋਮੈਂਟੋ? ਇਸ ਹਾਂ ਬਿਲਕੁਲ। ਜੀ, ਜੀ, ਤੇ ਇਸ ਲਈ ਹੁਣ ਇਹ ਕਹਿੰਦੇ ਕਿ ਉਹ ਮੋਮੈਂਟੋ, ਅਸੀਂ ਮੋਮੈਂਟੋ ਪ੍ਰਥਾ ਤਾਂ ਪਹਿਲਾਂ ਹੀ ਨਹੀਂ ਆਪਾਂ ਚੱਲਣ ਦੇਣੀ, ਤੇ ਆਪਾਂ ਜਿਹੜੀ ਸਰੋਪਾ ਵਾਲੀ ਪ੍ਰਥਾ ਹੈ ਉਸ ਨੂੰ ਵੀ ਇਸ ਲਈ ਰੋਕ ਰਹੇ ਹਾਂ ਕਿ ਉਹਦੀ ਉਹ ਮਹੱਤਤਾ, ਜਿਸ ਮਹੱਤਤਾ ਦੇ ਨਾਲ ਉਹ ਦੇਣਾ ਸ਼ੁਰੂ ਹੋਇਆ ਸੀ, ਉਸੇ ਮਹੱਤਤਾ ਨੂੰ ਬਹਾਲ ਕਰੀਏ। ਇਸ ਹੂੰ, ਲਈ ਹੁਣ ਆਮ ਖਾਸ ਕੋਈ ਵੀ ਵਿਅਕਤੀ ਆਊਗਾ, ਉਹਨੂੰ ਅਸੀਂ ਕਿਤਾਬਾਂ ਨਾਲ ਸਨਮਾਨਿਤ ਕਰਾਂਗੇ। ਪਰ ਜੀ, ਜੀ, ਜਿਹੜਾ ਪੰਥ ਲਈ ਕਾਰਜ ਕਰਦਾ ਹੋਏਗਾ, ਹੂੰ, ਜਿਹੜਾ ਸਿੱਖੀ ਲਈ ਕਾਰਜ ਕਰਦਾ ਹੋਏਗਾ, ਜਿਹੜਾ ਉਹਦੀ ਪ੍ਰਫੁੱਲਤਾ ਲਈ, ਉਹਦੇ ਪ੍ਰਚਾਰ ਪ੍ਰਸਾਰ ਲਈ ਔਰ ਸੰਪੂਰਨ ਸਿੱਖ ਹੋਏਗਾ, ਪੂਰਨ ਸਿੱਖ ਹੋਏਗਾ, ਗੁਰੂ ਮਰਿਆਦਾ ਵਾਲਾ ਸਿੱਖ ਹੋਏਗਾ, ਬਾਣੀ ਔਰ ਬਾਣੇ ਪੱਖੋਂ ਪੂਰਾ ਹੋਏਗਾ, ਜੀ, ਉਸ ਨੂੰ ਸਿਰੋਪਾਓ ਭੇਂਟ ਕੀਤਾ ਜਾਏਗਾ। ਠੀਕ ਹੈ। ਸੋ ਇਹ ਪਹਿਲ ਕਦਮੀ ਕੀਤੀ ਹੈ, ਪਰ ਮੈਂ ਉੱਥੇ ਹੀ ਗੱਲ ਕਰ ਰਿਹਾ ਕਿ ਬਹੁਤ ਚੰਗਾ ਫੈਸਲਾ ਹੈ। ਪਰ ਜੀ, ਬਸ ਧਾਮੀ ਸਾਹਿਬ ਇੰਨਾ ਕੁ ਧਿਆਨ ਰੱਖਣ ਕਿ ਉਹਨਾਂ ਨੂੰ ਬਾਣੀ ਤੇ ਬਾਣਾ ਹੁਣ ਕੱਲੇ ਬਾਦਲਾਂ 'ਚ ਜਾਂ ਅਕਾਲੀ ਦਲ 'ਚ ਨਾ ਦਿਖੇ। ਜੀ, ਜੀ, ਉਹ ਇਸ ਚੀਜ਼ ਤੋਂ ਵੀ ਉੱਪਰ ਉੱਠ ਕੇ ਦੇਖਣ ਕਿ ਭਾਈ ਤੁਸੀਂ ਖਾਸ ਹੋ, ਚਾਹੇ ਉਹ ਅਕਾਲੀ ਦਲ 'ਚੋਂ ਆਏ ਹੋ, ਚਾਹੇ ਕਿਸੇ ਹੋਰ ਪਾਰਟੀ 'ਚੋਂ ਆਏ ਹੋ, ਚਾਹੇ ਕਿਸੇ ਹੋਰ ਸੰਗਠਨ 'ਚੋਂ ਆਏ ਹੋ, ਭਾਈ ਜੀ, ਤੁਸੀਂ ਖਾਸ ਹੋ ਤਾਂ ਕਿਤਾਬਾਂ ਦਾ ਮਾਣ ਤਾਣ ਤੁਹਾਨੂੰ ਦੇਖ ਕੇ ਅਸੀਂ ਜੀ ਆਇਆਂ ਕਹਿੰਦੇ ਹਾਂ। ਹੂੰ, ਹਾਂ, ਤੁਸੀਂ ਪੰਥ ਲਈ ਕੰਮ ਕਰ ਰਹੇ ਹੋ, ਕਿਸੇ ਹੋਰ ਧਿਰ 'ਚ ਰਹਿ ਕੇ ਕੰਮ ਕਰ ਰਹੇ ਹੋ, ਕਿਸੇ ਹੋਰ ਸੰਗਠਨ 'ਚ ਰਹਿ ਕੇ ਕੰਮ ਕਰ ਰਹੇ ਹੋ, ਕਿਸੇ ਜੀ, ਹੋਰ ਗਰੁੱਪ 'ਚ ਰਹਿ ਕੇ ਕੰਮ ਕਰ ਰਹੇ ਹੋ, ਕਿਸੇ ਹੋਰ ਸੰਸਥਾ 'ਚ ਰਹਿ ਕੇ ਕੰਮ ਕਰ ਰਹੇ ਹੋ, ਕਿਸੇ ਹੋਰ ਪਾਰਟੀ 'ਚ ਰਹਿ ਕੇ ਕੰਮ ਕਰ ਰਹੇ ਹੋ, ਪਰ ਤੁਸੀਂ ਕੌਮ ਲਈ, ਪੰਥ ਲਈ ਸਮਰਪਿਤ ਹੋ, ਤਾਂ ਤੁਹਾਡੇ ਲਈ ਸਰੋਪਾ ਹੋਏਗਾ। ਉਹ ਸਰੋਪਾਓ ਤੇ ਉਹ ਹੁਣ ਪੰਥਕ ਰੂਪ ਇਹਨਾਂ ਨੂੰ ਕੱਲਾ ਅਕਾਲੀ ਦਲ ਜਾਂ ਬਾਦਲਾਂ 'ਚ ਨਾ ਦਿਖੇ। ਇਹਦੀ ਪਹਿਲ ਕਦਮੀ, ਇਹ ਮਹੱਤਤਾ ਤਾਂ ਹੀ ਬਣਨੀ ਹੈ। ਇਹ ਧਾਮੀ ਜੀ, ਸਾਹਿਬ ਨੂੰ ਧਿਆਨ ਰੱਖਣਾ ਪੈਣਾ, ਉਹਦੇ ਹੂੰ, ਲਈ ਇਹ ਜ਼ਰੂਰੀ ਹੈ। ਦੂਸਰਾ ਇਸ ਕੱਲ ਦੀ ਬੈਠਕ ਦੇ ਵਿੱਚ ਕੇਂਦਰ ਸਰਕਾਰ ਦੇ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕਰਤੇ ਦੁਬਾਰਾ ਕਿ ਜੀ, ਭਾਈ ਮੋਦੀ ਸਾਹਿਬ, ਜਿਹੜਾ ਤੁਸੀਂ ਉਹ ਵੀਰ ਬਾਲ ਦਿਵਸ ਦੇ ਹਵਾਲੇ ਨਾਲ ਛੋਟੇ ਸਾਹਿਬਜ਼ਾਦੇ ਔਰ ਬੜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮਤਲਬ ਕਿ ਇੱਕ ਹੋਰ ਤਰ੍ਹਾਂ ਨਾਲ ਮਨਾਉਣ ਦੀ, ਕਿਉਂਕਿ ਉਸ ਨੂੰ ਫਿਰ ਸਕੂਲਾਂ 'ਚ ਮਨਾਉਣ ਦੀ ਕਵਾਇਦ ਤੁਰੇਗੀ, ਹੋਰ ਰੰਗ ਢੰਗ ਦਿੱਤਾ ਜਾਏਗਾ, ਜਦੋਂ ਕਿ ਇਹ ਸ਼ਹਾਦਤ ਦਾ ਸਿਖਰ ਹੈ। ਬਿਲਕੁਲ, ਬੜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੂੰ, ਤੇ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ 'ਚ ਚਿਣ ਕੇ ਸ਼ਹੀਦ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਲਾਸਾਨੀ ਸ਼ਹਾਦਤ ਹੈ। ਇੰਨੀ ਛੋਟੀ ਉਮਰ ਦੇ
ਸ਼ਹੀਦ ਮਤਲਬ ਕਿ ਤੁਹਾਨੂੰ ਐਡਾ ਵੱਡਾ ਮਤਲਬ ਕਿ ਮਾਣ ਕਰਨ ਵਾਲਾ ਫਲਸਫਾ ਕਿਸੇ ਧਰਮ ਜਾਂ ਕਿਸੇ ਕੌਮ ਜਾਂ ਕਿਸੇ ਦੇਸ਼ ਮੁਲਕ 'ਚ ਨਹੀਂ ਮਿਲਦਾ ਜੋ ਪੰਜਾਬ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮਿਲਦਾ। ਸੋ ਉਸ ਹਵਾਲੇ ਨਾਲ ਉਹ ਵੀਰਬਾਲ ਦਿਵਸ ਦੇ ਹਵਾਲੇ ਨਾਲ ਇਸ ਨੂੰ ਕਿਤੇ ਕਲਚਰ ਈਵੈਂਟ ਨਾ ਬਣ ਕੇ ਰਹਿ ਜਾਵੇ, ਇਹ ਫਿਕਰਮੰਦੀ ਸਾਰੀਆਂ ਧਿਰਾਂ ਵਿੱਚ ਸੀ ਜੀ। ਸੋ ਉਸ ਫਿਕਰਮੰਦੀ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਨੇ ਕੱਲ ਇਸ ਦੇ ਰਾਹੀਂ ਦਿੱਲੀ ਨੂੰ ਸੁਨੇਹਾ ਭੇਜਿਆ, ਕੇਂਦਰ ਨੂੰ ਸੁਨੇਹਾ ਭੇਜਿਆ ਕਿ ਭਾਈ ਤੁਸੀਂ ਆਪਣਾ ਉਹ ਫੈਸਲਾ ਵਾਪਸ ਲਓ, ਅਸੀਂ ਉਸ ਨੂੰ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਹਾੜੇ ਵਜੋਂ ਹੀ ਮਨਾਵਾਂਗੇ ਜੀ। ਪ੍ਰਵੀਨ ਜੀ, ਸ਼ੁਰੂ ਦੇ ਵਿੱਚ ਮਤਲਬ ਇਹ ਸ਼ੁਰੂਆਤੀ ਦੌਰ ਦੇ ਵਿੱਚ ਜਾਂ ਅੱਜ ਵੀ ਚੰਡੀਗੜ੍ਹ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਉਧਰ ਨੂੰ ਗੋਬਿੰਦਗੜ੍ਹ ਕੰਨੀ ਨੂੰ, ਇੱਧਰ ਰੋਪੜ ਕੰਨੀ ਨੂੰ, ਇਹ ਪੂਰੇ ਖੇਤਰ ਦੇ ਵਿੱਚ ਇਹਨੂੰ ਸਭਾ ਦੇ ਨਾਂ ਨਾਲ ਜਾਣਿਆ ਜਾਂਦਾ ਜੀ। ਔਰ ਸਾਡੇ ਘਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਦੋਂ ਸ਼ਹਾਦਤ ਦੇ ਦਿਨ ਹੁੰਦੇ ਨੇ ਤਦ ਮਿੱਠਾ ਨਹੀਂ ਬਣਦਾ। ਬਿਲਕੁਲ ਸਹੀ ਹੈ। ਤੇ ਸਾਡੇ ਘਰਾਂ ਦੇ ਵਿੱਚ ਘਰ ਦਾ ਬੜਾ ਬੰਦਾ ਭੁੰਜੇ ਬਿਸਤਰਾ ਲਾਉਂਦਾ ਜੀ। ਸਾਡੇ ਪਿੰਡਾਂ ਤੋਂ ਅੱਜ ਵੀ ਸਵੇਰੇ ਨੰਗੇ ਪੈਰੀ ਫਤਿਹਗੜ੍ਹ ਸਾਹਿਬ ਕਾਫਲੇ ਜਾਂਦੇ ਨੇ, ਅੱਜ ਵੀ ਉਹ ਰਵਾਇਤ ਕਾਇਮ ਹੈ। ਠੀਕ ਹੈ, ਅੱਛਾ। ਉਹਨਾਂ 3 ਦਿਨਾਂ 'ਚ ਅੱਜ ਵੀ ਨੰਗੇ ਪੈਰ ਤੁਰ ਕੇ ਜਾਂਦੇ ਨੇ। 16 ਤੋਂ 17 ਕਿਲੋਮੀਟਰ ਪੈਂਦਾ ਸਾਡੇ ਪਿੰਡ ਤੋਂ ਏਰੀਆ ਜੀ। ਇਹ ਇਕੱਲੇ ਮੇਰੇ ਪਿੰਡ ਜਾਂ ਇਸ ਇਲਾਕੇ ਦੀ ਨਹੀਂ, ਉਹ ਪੂਰੇ ਇਲਾਕੇ ਦੀ ਇਹ ਕਹਾਣੀ ਹੈ। ਤੇ ਇਸ ਲਈ ਉਹਨੂੰ ਉਸ ਇਲਾਕੇ ਦੇ ਵਿੱਚ ਸਭਾ ਦੇ ਨਾਂ ਨਾਲ ਜਾਣਿਆ ਜਾਂਦਾ ਕਿ ਭਾਈ ਸਭਾ ਤੇ ਚੱਲੇ ਆ ਜੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਸਭਾ ਤੇ ਚੱਲੇ ਆ। ਤੇ ਉਸ ਨੂੰ ਅਚਾਨਕ ਜੋੜ ਮੇਲੇ ਦਾ ਨਾਂ ਦੇ ਦਿੱਤਾ ਗਿਆ। ਅਚਾਨਕ ਇਸ਼ਤਿਹਾਰਾਂ ਚੋਂ, ਨਲਾਇਕੀ ਚੋਂ ਜਨਮਿਆ ਸ਼ਬਦ, ਉਹ ਗਲਤ ਫਹਿਮੀ ਚੋਂ ਜਨਮਿਆ, ਉਹ ਭੁਲੇਖੇ ਜਨਮਿਆ। ਮੇਲਾ ਥੋੜਾ ਜਿਹਾ ਜੀ, ਇਹ ਤਾਂ ਸ਼ਹਾਦਤ ਦਾ ਇੱਕੋ ਮਾਣ ਹੈ ਜਿਹਨੂੰ ਅਸੀਂ ਮਹਿਸੂਸ ਕਰੀਏ ਕਿ ਉਸ ਠੰਡ ਦੇ ਵਿੱਚ ਮਾਤਾ ਗੁਜਰੀ ਹੋਰਾਂ ਨੇ, ਉਹਨਾਂ ਸਾਹਿਬਜ਼ਾਦੇ ਨੇ ਕਿਵੇਂ ਉਹ ਵਕਤ ਹੰਢਾਇਆ, ਕਿਵੇਂ ਉਹ ਦਲੇਰੀ ਸੀ, ਕਿਵੇਂ ਹਿੰਮਤ ਸੀ, ਉਹਨੂੰ ਮਹਿਸੂਸ ਕਰਨ ਦਾ ਉਹ ਪ੍ਰਤੀਕ ਸੀ। ਉੱਥੇ ਝੂਲੇ ਲੱਗਣ ਲੱਗ ਗਏ, ਉੱਥੇ ਪਕੌੜੇ ਜਲੇਬੀਆਂ ਨਿਕਲਣ ਲੱਗ ਗਈਆਂ, ਉੱਥੇ ਖੇਡਾਂ ਹੋਣ ਲੱਗ ਗਈਆਂ। ਸੋ ਬਹੁਤ ਖੂਬ ਚੱਲਿਆ। ਫਿਰ ਛੇਤੀ ਹੀ ਕੁਝ ਸੰਸਥਾਵਾਂ ਨੂੰ ਚੇਤਨਤਾ ਆਈ, ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕੀਤੀ, ਪ੍ਰਬੰਧਕ ਕਮੇਟੀਆਂ ਤੱਕ ਪਹੁੰਚ ਕੀਤੀ, ਲੰਗਰ ਕਮੇਟੀਆਂ ਇਕੱਠੀਆਂ ਹੋਈਆਂ, ਪ੍ਰਸ਼ਾਸਨ ਨੂੰ ਸਮਝਾਇਆ, ਉੱਥੋਂ ਝੂਲੇ ਚੱਕੇ ਗਏ, ਉੱਥੋਂ ਇਹ ਦੁਕਾਨਾਂ ਬੰਦ ਹੋਈਆਂ ਮਠਿਆਈ ਦੀਆਂ, ਜੇ ਉਹ ਸਾਰਾ ਕੁਝ ਉਹਨੂੰ ਰੋਕਿਆ ਗਿਆ। ਫਿਰ ਇਹਨੂੰ ਜੋੜ ਮੇਲ ਕਹਿਣਾ ਸ਼ੁਰੂ ਕੀਤਾ ਜੀ। ਫਿਰ ਇਹ ਜੋੜ ਮੇਲ ਦੇ ਰੂਪ ਚ ਪ੍ਰਚਲਿਤ ਹੋਇਆ, ਇਸ਼ਤਿਹਾਰੀ ਰੂਪ ਦੇ ਵਿੱਚ। ਪਰ ਉਸ ਇਲਾਕੇ ਚ ਅੱਜ ਵੀ ਸਭਾ ਕਹਿੰਦੇ ਨੇ। ਤੇ ਹੁਣ ਧਾਮੀ ਸਾਹਿਬ ਹੋ ਰਹੀ ਕਹਿੰਦੇ ਕਿ ਆਹ ਬੀਜੇਪੀ ਨੇ ਜਿਹੜਾ ਇਹਨੂੰ ਨਵਾਂ ਵੀਰਬਾਲ ਦਿਵਸ ਦਾ ਨਾਂ ਦਿੱਤਾ ਕਿ ਇਹ ਸੰਘੀ ਰੂਪ ਦੇਣ ਦੀ ਕੋਸ਼ਿਸ਼ ਹੈ। ਚਲੋ ਦੇਰ ਨਾਲ ਸੀ, ਅਕਾਲੀ ਦਲ ਨੂੰ ਬਾਹਰ ਆਉਣ ਤੋਂ ਬਾਅਦ ਹੀ ਸਮਝ ਆ ਗਈ। ਉਸ ਸਮੇਂ ਤਾਂ ਇਹ ਵੀ ਕਹਿੰਦੇ ਸੀ ਕਿ ਬਹੁਤ ਵੱਡਾ ਦਿਹਾੜਾ ਮਨਾਇਆ ਜਾਣਾ ਜੀ ਇਸ ਹਵਾਲੇ ਨਾਲ। ਸੋ ਇਹਨਾਂ ਨੂੰ, ਪਰ ਹੁਣ ਇਹਨਾਂ ਨੇ ਕੱਲ ਆਪਣੇ ਉਸ ਪਹਿਲੇ ਪਲੇਠੀ ਬੈਠਕ ਦੇ ਵਿੱਚ ਦਿੱਲੀ ਨੂੰ ਵੀ ਨਿਰਦੇਸ਼ ਦਿੱਤੇ ਨੇ ਕਿ ਅਸੀਂ ਇਹਨੂੰ ਜੀ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਹਾੜੇ ਵਜੋਂ ਹੀ ਮਨਾਉਣਾ, ਇਸ ਨੂੰ ਉਹੀ ਨਾਮ ਦਿੱਤਾ ਜਾਵੇ ਜੀ। ਫਿਰ ਇਹਦੇ ਨਾਲ ਇਹ ਕਹਿੰਦੇ ਕਿ ਇਸ ਬੈਠਕ 'ਚ ਹੀ ਫੈਸਲਾ ਕੀਤਾ ਕਿ ਅਗਲੇ 6 ਮਹੀਨੇ ਸ਼੍ਰੋਮਣੀ ਕਮੇਟੀ 'ਚ ਕੋਈ ਭਰਤੀ ਨਹੀਂ ਹੋਊਗੀ। ਪੁਰਾਣੇ ਸਾਰੇ ਕਾਰਜਾਂ ਦੀ, ਪੁਰਾਣੀ ਸਾਰੀਆਂ ਭਰਤੀਆਂ ਦੀ ਸਮੀਖਿਆ ਹੋਊਗੀ। ਉਸ ਤੋਂ ਬਾਅਦ ਅੱਗੇ ਕੀ ਲੋੜ ਹੈ ਕਿ ਨਹੀਂ, ਉਹਦੇ ਅਨੁਸਾਰ ਚੱਲਾਂਗੇ। ਫਿਰ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਭਾਈ ਜਿਹੜੇ ਵੀ ਮਤਲਬ ਕਿ ਬੰਦੀ ਸਿੰਘ ਅੰਦਰ ਬੰਦ ਨੇ ਸਾਡੇ ਜੇਲ੍ਹਾਂ ਦੇ ਅੰਦਰ, ਜਿਨ੍ਹਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਉਹਨਾਂ ਦੀ 1 ਦਸੰਬਰ ਤੋਂ ਅਸੀਂ ਦਸਤਖਤ ਮੁਹਿੰਮ ਸ਼ੁਰੂ ਕਰਾਂਗੇ। ਪਿੰਡ ਪਿੰਡ, ਸ਼ਹਿਰ ਸ਼ਹਿਰ, ਕਸਬਾ ਕਸਬਾ, ਗੁਰੂ ਘਰ। ਤੇ ਉਸ ਤੋਂ ਬਾਅਦ ਇੱਕ ਦਿਨ ਫਿਰ ਚੰਡੀਗੜ੍ਹ ਦੇ ਵਿੱਚ ਰੋਸ ਮਾਰਚ, ਰੋਸ ਧਰਨਾ, ਰਾਜਪਾਲ ਤੱਕ ਪਹੁੰਚ, ਉਹ ਸਾਰੀ ਦਸਤਖਤ ਮੁਹਿੰਮ ਦੀ ਸਾਰਾ ਖਰੜਾ ਉਹ ਇਕੱਠਾ ਕਰਕੇ ਉਹਨਾਂ ਨੂੰ ਦੇਣਾ ਤੇ ਉਹ ਮੁਹਿੰਮ ਸ਼ੁਰੂ ਕਰਨੀ ਹੈ ਸ਼੍ਰੋਮਣੀ ਕਮੇਟੀ ਨੇ। ਇਹਦੇ ਨਾਲ ਕਹਿੰਦੇ ਕਿ ਚੜ੍ਹਦੇ ਸਾਲ, ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ਤੋਂ, ਅਸੀਂ 2023 ਦੀ ਜਨਵਰੀ ਤੋਂ ਕਹਿੰਦੇ ਜੀ ਅਸੀਂ ਆਪਣਾ ਪ੍ਰਚਾਰ ਤੇ ਪ੍ਰਸਾਰ ਦਾ ਸ਼੍ਰੋਮਣੀ ਕਮੇਟੀ ਵੱਲੋਂ YouTube ਚੈਨਲ ਸ਼ੁਰੂ ਕਰ ਦੇਣਾ। ਸੋ ਇਸ ਲਈ ਪਲੇਠੀ ਬੈਠਕ ਦੇ ਵਿੱਚ ਚੰਗਾ ਫੈਸਲਾ ਆਇਆ ਕਿ ਸਰੋਪਾਓ ਪਾਈ ਹੁਣ ਉਹਦੀ ਮਹਾਨਤਾ ਨੂੰ ਬਹਾਲ ਕਰਦੇ ਹੋਏ ਫਿਲਹਾਲ ਸਿੱਧੇ ਤੌਰ ਤੇ ਰੋਕ ਆ ਤੇ YouTube ਚੈਨਲ ਸਾਡਾ ਸ਼ੁਰੂ ਆ ਜੀ। YouTube ਚੈਨਲ ਜਾਂ ਹੋਰ ਇਹਦਾ ਚੈਨਲ ਸ਼ੁਰੂ ਕਰਨ ਨੂੰ ਬਹੁਤ ਦੇਰ ਦਾ ਹੀ ਰੌਲਾ ਪਈ ਜਾਂਦਾ ਸ਼ਰਮਾ ਜੀ ਕਿ ਇਹ ਜਿਹੜਾ ਐਕਸੈਸ ਹੈ ਉਹ ਇੱਕੋ ਘਰ ਦੇ ਕੋਲੇ ਨਹੀਂ ਹੋਣਾ ਚਾਹੀਦਾ। ਗੁਰਬਾਣੀ ਸਭ ਦੀ ਹੈ, ਹਰ ਇੱਕ ਦੀ ਹੈ। ਜਿਹੜਾ ਵੀ ਉਹਨੂੰ ਸਰਵਣ ਕਰਨਾ ਚਾਹੁੰਦਾ ਇਹਦੇ ਤੇ ਇੱਕ ਅਧਿਕਾਰ ਨਹੀਂ ਹੋਣਾ ਚਾਹੀਦਾ। ਸ਼ਰਮਾ ਜੀ, ਅਗਲੀ ਗੱਲ ਕਰੀਏ, ਨਿੱਕੇ ਹੁੰਦਿਆਂ ਨੂੰ ਘਰ ਦੇ ਕੋਈ ਲਾਲਚ ਦੇ ਦਿੰਦੇ ਸੀ ਜਦੋਂ ਕੋਈ ਕੰਮ ਕਰਾਉਣਾ ਹੁੰਦਾ ਸੀ। ਪਰ ਹੁਣ ਇੱਕ ਖਬਰ ਆ ਰਹੀ ਹੈ ਵੀ ਇੱਕ ਆਈਫੋਨ ਦੇ ਬਦਲੇ ਮੋਟਰਸਾਈਕਲ ਤੇ ਢੋ ਦਿੱਤਾ ਅਨਾਜ। ਵੈਸੇ ਵੇਖਣ ਨੂੰ ਤਾਂ ਖਬਰ ਮੈਨੂੰ ਲੱਗਦਾ ਸੋਹਣੀ ਹੈ ਵੀ ਮੋਟਰਸਾਈਕਲ ਤੇ ਮੁਸ਼ੱਕਤ ਕੀਤੀ ਹੈ, ਪਰ ਪੂਰਾ ਮਾਜਰਾ ਕੀ ਹੈ? ਮੁਸ਼ੱਕਤ ਕੀਤੀ ਹੈ ਜਾਂ ਕੋਈ ਚੱਕਰ ਵਿੱਚ ਕੁਝ ਹੋਰ ਹੈ? ਪ੍ਰਵੀਨ ਜੀ, ਤੁਹਾਡੇ ਧਿਆਨ ਚ ਹੋਣਾ ਕਿ ਅਕਾਲੀਆਂ ਦੀ ਸਰਕਾਰ ਸੀ, ਹਾਂਜੀ, ਤੇ ਕਾਂਗਰਸ ਵਿਰੋਧੀ ਧਿਰ ਸੀ ਜੀ, ਸੀਗੀ ਬਿਲਕੁਲ। ਤੇ
ਆਪਣੇ ਸੁਨੀਲ ਜਾਖੜ ਜੀ ਹੋਰੀ ਇੱਕ ਮੋਟਰਸਾਈਕਲ ਨੂੰ ਰੇੜੇ ਤੇ ਲੱਦ ਲਿਆ ਸੀ ਪੰਜਾਬ ਵਿਧਾਨ ਸਭਾ ਲਈ। ਹਾਂਜੀ ਹਾਂਜੀ, ਮੈਨੂੰ ਚੰਗੀ ਤਰ੍ਹਾਂ ਕਿ ਯਾਦ। ਜੀ ਆਹ ਲੋ ਜੀ, ਆਹ ਮੋਟਰਸਾਈਕਲ ਆ ਜਿਹਦੇ ਤੇ ਅਕਾਲੀਆਂ ਨੇ ਜੀ ਅਨਾਜ ਹਾਂ, ਢੋਇਆ। ਤੇ ਉਹਦੇ ਮੂਹਰੇ ਲਿਖਿਆ ਸੀ, ਮੈਂ ਮੋਟਰਸਾਈਕਲ ਨਹੀਂ, ਮੈਂ ਟਰੱਕ ਆ। ਟਰੱਕ, ਹਾਂ। ਸ਼ਾਇਦ ਕੁਛ ਏਦਾਂ ਦਾ ਕੁਛ ਤੇ ਲਿਖਿਆ। ਇੱਧਰ ਹੁਣ ਕਾਂਗਰਸੀਆਂ ਦੇ ਰਾਜ ਦੇ ਵਿੱਚ ਅਜਿਹੇ ਕਿੰਨੇ ਹੀ ਮੋਟਰਸਾਈਕਲ ਬਾਹਰ ਆ ਗਏ। ਜੀ ਸਹੀ। ਮੋਟਰਸਾਈਕਲ ਛੱਡੋ, ਐਕਟਿਵਾ ਤੱਕ। ਹੂੰ। ਐਕਟਿਵਾ ਵੀ ਟਰੱਕ ਬਣ ਗਏ। ਮਤਲਬ ਤਰੱਕੀ ਹੋ ਗਈ ਨਾ, ਬਹੁਤ ਤਰੱਕੀ ਹੋਈ ਹੈ ਤੇ ਉਹਨਾਂ ਦੇ ਰਾਜ 'ਚ। ਫਿਰ ਜੀ ਇਹਨਾਂ ਜੀ। ਨੂੰ ਇਸ ਲਈ ਉਹ ਕਹਿੰਦੇ ਕਿ ਉਹ ਉਹਦੇ ਪਰ ਲਿਖਿਆ ਹੁੰਦਾ, ਤੁਹਾਨੂੰ ਪਤਾ ਹੋਣਾ, ਇੱਕ ਸਾਡੇ ਕਿ ਛੋਟਾ ਹਾਥੀ ਹਾਂਜੀ ਹਾਂਜੀ ਬਹੁਤ ਪ੍ਰਚਲਿਤ, ਉਹਦੇ ਪਰ ਲਿਖਿਆ ਹੁੰਦਾ, ਮੈਂ ਬੜਾ ਹੋ ਕੇ ਟਰੱਕ ਬਣਾਂਗਾ। ਹਾਂਜੀ ਹਾਂਜੀ, ਲਿਖਿਆ ਹੁੰਦਾ। ਸੋ ਇੱਥੇ ਇਹਨਾਂ ਦੇ ਅਕਾਲੀਆਂ ਦੇ ਰਾਜ ਦੇ ਵਿੱਚ ਇਹੋ ਜਿਹਾ ਪਤਾ ਨਹੀਂ ਕਿਹੜਾ ਪਾਣੀ ਇਹਨਾਂ ਨੇ ਮੋਟਰਸਾਈਕਲਾਂ ਤੇ ਐਕਟਿਵਾ ਨੂੰ ਦਿੱਤਾ ਕਿ ਉਹ ਛੇਤੀ ਉਹ ਟਰੱਕ ਬਣ ਗਏ। ਹੂੰ। ਸੋ ਇਸ ਲਈ ਬਦਲਿਆ ਕੁਛ ਨਹੀਂ ਸੀ, ਚਾਹੇ ਅਕਾਲੀਆਂ ਦੇ ਰਾਜ ਦੇ ਵਿੱਚ ਮੋਟਰਸਾਈਕਲਾਂ ਦੀ ਆੜ 'ਚ ਅਨਾਜ ਦੇ ਘਪਲੇ ਹੋਏ, ਤੇ ਚਾਹੇ ਕਾਂਗਰਸੀਆਂ ਦੇ ਰਾਜ ਦੇ ਵਿੱਚ ਮੋਟਰਸਾਈਕਲ ਐਕਟਿਵਾ ਦੇ ਨਾਂ ਤੇ ਅਨਾਜ ਦੇ ਘਟਾਲੇ ਹੋਏ। ਘਟਾਲੇ ਕਰਨ ਦੇ ਵਿੱਚ, ਲੀਡਰਾਂ ਨੂੰ ਇਹ ਚਾਰਟ ਲਾਉਣ ਦੇ ਵਿੱਚ, ਇਹ ਰਾਹ ਦੱਸਣ ਦੇ ਵਿੱਚ ਕੀ ਜੀ। ਅਫਸਰਸ਼ਾਹੀ ਹੈ? ਕਿਉਂਕਿ ਅਫਸਰਸ਼ਾਹੀ ਤਾਂ ਉਹੀ ਸੀ ਜਿਹੜੀ ਬਾਦਲਾਂ 'ਚ ਵੀ ਸੀ, ਜਿਹੜੀ ਅਕਾਲੀਆਂ 'ਚ ਵੀ ਸੀ, ਉਹੀ ਹੁਣ ਇਹਨਾਂ 'ਚ ਵੀ ਆ ਗਈ ਆਪ 'ਚ। ਸੋ ਇਸ ਲਈ ਇਹ ਅਫਸਰਸ਼ਾਹੀ ਦੀ ਮਿਲੀ ਭੁਗਤ ਤੋਂ ਬਿਨਾਂ ਕਦੇ ਘਪਲੇ ਨਹੀਂ ਹੁੰਦੇ। ਸੋ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ ਲੁਧਿਆਣੇ ਖੇਤਰ ਦੇ ਵਿੱਚੋਂ, ਜਿੱਥੋਂ ਫੂਡ ਐਂਡ ਸਪਲਾਈ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ, ਉਹ ਖੁਦ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਨੇੜਲੇ ਕਈ ਫਰਾਰ ਨੇ ਤੇ ਕਈ ਅੰਦਰ ਨੇ। ਖੁਦ ਭਾਰਤ ਭੂਸ਼ਣ ਆਸ਼ੂ ਅੰਦਰ ਨੇ। ਤੇ ਉਧਰ ਇਹੀ ਮਾਮਲਾ ਮਨਪ੍ਰੀਤ ਬਾਦਲ ਤੱਕ ਦੇ ਇਲਾਕੇ 'ਚ ਵੀ ਚਲਾ ਗਿਆ ਸੀ, ਜਿਹੜੇ ਵਿੱਤ ਮੰਤਰੀ ਨੇ, ਕਿ ਉਧਰ ਵੀ ਭਾਈ ਇਹੋ ਜਿਹਾ ਕੁਝ ਹੋਇਆ। ਸੋ ਦੋ ਫੂਡ ਸਪਲਾਈ ਅਧਿਕਾਰੀ ਸਾਡੇ, ਸੁਖਵਿੰਦਰ ਤੇ ਹਰਵੀਨ, ਸੁਖਵਿੰਦਰ ਸਿੰਘ ਤੇ ਹਰਵੀਨ ਕੌਰ, ਕਹਿੰਦੇ ਜੀ ਇਹਨਾਂ ਨੇ 3 ਲੱਖ ਦੇ ਵਿੱਚ ਹੀ ਸਕੂਟਰਾਂ ਨੂੰ, ਮੋਟਰਸਾਈਕਲਾਂ ਨੂੰ, ਐਕਟਿਵਾ ਨੂੰ ਟਰੱਕ ਬਣਾਤਾ ਜੀ। ਕਹਿੰਦੇ ਸੁਖਵਿੰਦਰ ਸਿੰਘ ਨੂੰ 2 ਲੱਖ ਨਗਦ ਦਿੱਤਾ ਗਿਆ। ਇਹ ਦਾਅਵਾ ਵਿਜੀਲੈਂਸ ਦੇ ਹਵਾਲੇ ਨਾਲ ਇਹ ਦਾਅਵੇ ਆ ਰਹੇ ਨੇ ਕਿ ਸੁਖਵਿੰਦਰ ਸਿੰਘ ਜਦੋਂ ਲੁਧਿਆਣੇ ਖੇਤਰ 'ਚ ਤੈਨਾਤ ਸੀ, ਇਸੇ ਤਰ੍ਹਾਂ ਹਰਵੀਨ ਕੌਰ ਹੋਰ ਵੀ ਲੁਧਿਆਣੇ ਖੇਤਰ ਤੈਨਾਤ ਸੀ, ਅੱਜ ਕੱਲ ਹੋਰ ਥਾਵਾਂ ਤੇ ਇਹਨਾਂ ਦੀ ਤੈਨਾਤੀ ਸੀ। ਸੋ ਕਹਿੰਦੇ ਜੀ ਸੁਖਵਿੰਦਰ ਨੂੰ 2 ਲੱਖ ਰੁਪਈਆ ਨਗਦ ਦਿੱਤਾ ਗਿਆ ਤੇ ਇੱਕ ਆਈਫੋਨ ਦਿੱਤਾ ਗਿਆ। ਹੁਣ ਆਈਫੋਨ ਦੀ ਕੀਮਤ ਵੀ ਲਗਭਗ ਲੱਖ, ਸਵਾ ਲੱਖ ਹੈਗੀ ਹੈ ਨਾ। ਤੇ ਇਸ ਲਈ ਕਹਿੰਦੇ ਜੀ ਉਹਨੂੰ 3 ਲੱਖ ਏਦਾਂ ਪੂਰਾ ਕੀਤਾ। ਤੇ ਹਰਵੀਨ ਕੌਰ ਕਹਿੰਦੀ ਆਪਾਂ ਤਾਂ ਨਗਦ 3 ਲੱਖ ਚਾਹੀਦਾ, ਉਹਨੂੰ ਕਹਿੰਦੇ ਨਗਦ 3 ਲੱਖ ਦਿੱਤਾ। ਹੁਣ ਇਹ ਵਿਜੀਲੈਂਸ ਦੇ ਦਾਅਵੇ ਅਨੁਸਾਰ ਦੋਨਾਂ ਨੂੰ 3-3 ਲੱਖ ਦੇ ਕੋਟੇ 'ਚ ਰੱਖਿਆ ਗਿਆ। ਪਰ ਕਹਿੰਦੇ ਕਿ ਇੱਕ ਨੇ ਕਿ ਆਈਫੋਨ ਨਾਲ ਲਿਆ, ਤੇ ਉਸ ਤੋਂ ਬਾਅਦ ਅੱਖਾਂ ਮੀਚ ਕੇ ਉਸ ਟੈਂਡਰਾਂ ਦੇ ਲਈ, ਢੋਆ ਢਵਾਈ ਦੇ ਲਈ, ਜਿਹੜੀਆਂ ਮਤਲਬ ਕਿ ਟਰਾਂਸਪੋਰਟ ਲਾਈ ਜਾਣੀ ਹੁੰਦੀ, ਉਹਦੀ ਮਨਜ਼ੂਰੀ ਦੇਤੀ। ਤੇ ਉਹਦੇ ਵਿੱਚ ਮਤਲਬ ਕਿ ਟਰੈਕਟਰ ਟਰਾਲੀਆਂ, ਟਰੱਕਾਂ ਦੀ ਬਜਾਏ ਮੋਟਰਸਾਈਕਲ ਤੇ ਐਕਟਿਵਾ ਦੇ ਨੰਬਰ ਸੀਗੇ, ਜਿਹੜੇ ਟਰੱਕਾਂ ਦੇ ਨੰਬਰ ਵਜੋਂ ਪੇਸ਼ ਕੀਤੇ ਗਏ ਸੀ। ਉਹਨਾਂ ਨੂੰ ਮਨਜ਼ੂਰੀ ਮਿਲ ਗਈ ਕਿ ਇਹਨਾਂ ਰਾਹੀਂ ਅਨਾਜ ਦੀ ਢੋਆ ਢਵਾਈ ਹੋਊਗੀ। ਸੋ ਅਨਾਜ ਕਿੱਥੇ ਗਿਆ, ਕਿਹਨੇ ਖਾਧਾ, ਕਿੱਥੇ ਘਪਲਾ ਹੋਇਆ, ਉਹ ਜਾਂਚ ਦਾ ਵਿਸ਼ਾ। ਉਸੇ ਜਾਂਚ ਦੇ ਵਿੱਚ ਉਹ ਫਸੇ ਨੇ। ਸੋ ਇਸ ਲਈ ਇਹ ਮਾਮਲਾ ਦੁਬਾਰਾ ਸਾਹਮਣੇ ਆਉਣ ਦੇ ਨਾਲ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਥੋੜੀ ਜਿਹੀ ਤੇਜ਼ੀ ਫੜੀ ਹੈ ਕਿ ਭਾਈ ਆਪਣੇ ਮਾਮਲੇ ਖਾਸੇ ਵਧੀ ਜਾਂਦੇ ਨੇ, ਆਪਾਂ ਯਾਦ ਕਰਾਈਏ ਪੁਰਾਣੇ ਘਟਾਲੇ, ਪੁਰਾਣੇ ਮੰਤਰੀਆਂ ਦੇ ਕਾਰਗੁਜ਼ਾਰੀਆਂ। ਇਸ ਲਈ ਇਹ ਮਾਮਲਾ ਸਾਹਮਣੇ ਉਜਾਗਰ ਦੁਬਾਰਾ ਆ ਗਿਆ। ਇਹਦੇ ਨਾਲ ਭਾਰਤ ਭੂਸ਼ਣ ਆਸ਼ੂ ਫਿਰ ਚਰਚਾ 'ਚ, ਇਹਦੇ ਨਾਲ ਮਨਪ੍ਰੀਤ ਬਾਦਲ ਫਿਰ ਚਰਚਾ 'ਚ। ਤੇ ਦੂਸਰੇ ਪਾਸੇ ਮੈਨੂੰ ਇਹ ਪਤਾ ਲੱਗ ਰਿਹਾ ਕਿ ਚੰਨੀ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਵੀ 90 ਅਫਸਰਾਂ ਦੀ ਤਬਾਦਲੇ ਦੀ ਮਾਮਲਾ ਮਤਲਬ ਸਾਹਮਣੇ ਆ ਰਿਹਾ ਕਿ ਅਚਾਨਕ ਜੰਗਲਾਤ ਵਿਭਾਗ 'ਚ ਵੱਡੇ ਅਧਿਕਾਰੀਆਂ ਨਾਲ, ਛੋਟੇ ਅਧਿਕਾਰੀਆਂ ਨਾਲ ਅਮਲਾ ਫਾਲਾ ਇੱਧਰ ਉੱਧਰ ਆਪਣੀ ਪਸੰਦਾ ਥਾਵਾਂ ਤੇ ਕਰਾਇਆ ਗਿਆ, ਜਿੱਥੋਂ ਦਰਖਤ ਖਾਣੇ ਸੀ ਕਹਿੰਦੇ। ਸੋ ਚੰਨੀ ਦੇ ਸਮੇਂ ਦੇ 90 ਅਫਸਰਾਂ ਦੇ ਤਬਾਦਲੇ ਨਾਲ ਹੁਣ ਚੰਨੀ ਦਾ ਕਾਰਜਕਾਲ ਫਿਰ ਵਿਵਾਦਾਂ 'ਚ ਆਊਗਾ। ਤੇ ਉਹਦੇ ਨਾਲ ਫਿਰ ਗਿਲਜੀਆਂ ਹੋਰੀ ਵੀ ਤੇ ਸਾਧੂ ਸਿੰਘ ਧਰਮਸੋਤ ਵੀ, ਇਹ ਮਾਮਲਾ ਫਿਰ ਚਰਚਾ ਹੋਊ, ਕਿਉਂਕਿ ਉਹਨਾਂ ਦੇ ਵੀ ਬਾੜ ਖਾਣ ਦਾ ਮਾਮਲਾ, ਖੜੇ ਦਰਖਤ ਵਢਾਉਣ ਦਾ ਮਾਮਲਾ, ਉਹ ਕਿੰਨਾ ਕੁਛ ਹੈ। ਸੋ ਉਹ ਸਾਰੇ ਪਹਿਲੂ ਦੁਬਾਰਾ ਚਰਚਾ 'ਚ ਆਉਣ ਨਾਲ ਇੱਕ ਵਾਰ ਫਿਰ ਲੱਗ ਰਿਹਾ ਕਿ ਹਾਂ, ਇਹ ਟੈਂਡਰ ਘਟਾਲਾ ਵੀ, ਜੰਗਲਾਤ ਘਟਾਲਾ ਵੀ, ਇਹ ਸਾਰੇ ਪਹਿਲੂਆਂ ਦੇ ਨਾਲ ਇੱਕ ਵਾਰ ਫਿਰ ਕਾਂਗਰਸੀ ਕਾਰਜਕਾਲ ਦੇ ਸਮੇਂ ਹੋਏ ਘਪਲਿਆਂ ਨੂੰ ਸਾਹਮਣੇ ਲਿਆ ਕੇ ਆਮ ਆਦਮੀ ਪਾਰਟੀ ਆਪਣੇ ਨਾਲ ਉੱਠ ਰਹੇ ਵਿਵਾਦ, ਸਰਕਾਰ ਦੇ ਉੱਤੇ ਸਵਾਲ ਖੜੇ ਹੋਣ ਵਾਲੇ ਵਿਵਾਦਾਂ ਨੂੰ ਠੰਡਾ ਕਰਨ ਦੀ ਕਵਾਇਦ ਵੀ ਹੈ। ਤੇ ਇਹ ਇੱਕ ਵਾਰ ਫਿਰ ਮਾਮਲਾ ਸਮਝ ਲੈਂਦੇ ਕਿ ਭਾਈ ਪਹਿਲਿਆਂ ਨੇ ਲੁੱਟਿਆ ਇੰਨਾ, ਕੁੱਟਿਆ ਇੰਨਾ, ਅਸੀਂ ਉਹਨਾਂ ਨਾਲ ਹਿਸਾਬ ਕਿਤਾਬ ਬਰਾਬਰ ਕਰ ਰਹੇ ਹਾਂ, ਅਸੀਂ ਕੁਝ ਨਹੀਂ ਕਰ ਰਹੇ। ਇਹ ਵੀ ਇੱਕ ਦਰਸਾਉਣ ਦੀ ਕੋਸ਼ਿਸ਼ ਹੈ। ਇੱਕ ਰੁੱਖ ਸ਼ਰਮਾ ਜੀ ਪਤਾ ਨਹੀਂ ਕਿੰਨੀ ਕਣਮੁੱਲੀ ਆਕਸੀਜਨ ਬਖਸ਼ਦਾ ਹੈ ਇਨਸਾਨੀਅਤ, ਪਰ ਜਿਹੜੇ ਲਾਲਚੀ ਲੋਕ ਨੇ, ਜਿਨ੍ਹਾਂ ਦੇ ਲਾਲਚ ਦਾ ਕੋਈ ਹੱਦ ਨਹੀਂ ਹੈ, ਉਹ 500-500 ਰੁਪਏ ਦੇ ਵਿੱਚ ਵੀ ਦਰਖਤ ਵੇਚ ਦਿੰਦੇ ਨੇ। ਬਿਲਕੁਲ। ਫਿਰ ਜਦੋਂ ਜੇਲ੍ਹ ਦੀ ਦਾਲ ਪੀਣੀ ਪੈਂਦੀ, ਫਿਰ ਕਹਿੰਦੇ ਅਸੀਂ ਪੀੜ ਤੁਸੀਂ ਕਦੋਂ ਪੀੜ ਤਾਂ ਤੁਹਾਡੀਆਂ ਕੰਮ ਦੀਆਂ ਚੱਲੀਆਂ।
ਲੋਕ ਵਿਚਾਰੇ 10 ਸਾਲਾਂ 'ਚ ਇੱਕ ਦਰਖਤ ਨੂੰ ਪਾਲ ਕੇ ਵੱਡਾ ਕਰਦੇ ਆ। ਬਿਲਕੁਲ। ਤੁਸੀਂ ਪਹਿਲਾਂ ਦਰਖਤ ਵੇਚਿਆ, ਮੁੜ ਕੇ ਉਹਦੇ ਟਰੀ ਗਾਰਡ ਲਾਉਣ ਬਦਲੇ ਉਹਦੇ 'ਚ ਘੁਟਾਲਾ ਕੀਤਾ। ਫਿਰ ਘਟਾਲਾ ਦਰਖਤ ਕੀਤਾ, ਵੇਚ ਕੇ ਵੀ ਘੁਟਾਲਾ, ਦਰਖਤ ਲਾਉਣ ਵੇਲੇ ਵੀ ਘੁਟਾਲਾ। ਲਾਉਣ ਵੇਲੇ ਵੀ ਘਟਾਲਾ, ਬਿਲਕੁਲ। ਜੀ। ਸੋ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਗੁਜਰਾਤ ਚੋਣਾਂ ਦੀ। ਉੱਧਰ ਨੂੰ ਰੁੱਖ ਕਰੀਏ। ਪੰਜਾਬ 'ਚ ਤਾਂ ਸਰਕਾਰ ਦੇ ਐਂਗਲ ਤੋਂ ਜੇ ਵੇਖੀਏ ਤਾਂ ਕੋਈ ਚੱਕਰ ਨਹੀਂ, ਪਰਮਾਤਮਾ ਭਰੋਸੇ ਚੱਲੀ ਜਾਂਦਾ। ਪਰ ਕਹਿੰਦੇ ਅਸੀਂ ਗੁੜਗੱਜ ਪਾ ਕੇ ਰੱਖਣਾ ਗੁਜਰਾਤ ਦੇ ਵਿੱਚ। ਉੱਥੋਂ ਸਲੋ ਮੋਸ਼ਨ ਦੇ ਵਿੱਚ ਵੀਡੀਓ ਤੇ ਉਹ ਜਿਹੜੇ ਤੁਸੀਂ ਕੈਬਨਿਟ ਵਾਲੀ ਗੱਲ ਕਰਦੇ ਹੁੰਦੇ ਹੋ, ਜਿਨ੍ਹਾਂ ਨੂੰ ਜ਼ਿਆਦੇ ਕਾਹਲ ਹੈ ਬੱਤੀ ਵਾਲੀ ਗੱਡੀ ਦੀ ਤੇ ਮਹਿੰਗੀਆਂ ਕੋਠੀਆਂ ਦੀ, ਉਹਨਾਂ ਦਾ ਚੰਗਾ ਜ਼ੋਰ ਲੱਗਿਆ ਪਿਆ ਉੱਥੇ ਵੀ ਪਰਫਾਰਮੈਂਸ ਕੱਢ ਕੇ ਦੇਗੀ। ਬਿਲਕੁਲ। ਭਾਜਪਾ ਰੈਲੀਆਂ 'ਚ ਹੈ, ਕਾਂਗਰਸ ਪਿੰਡਾਂ 'ਚ ਹੈ, ਪਰ ਆਮ ਆਦਮੀ ਪਾਰਟੀ ਨਾਲ ਦੋਨਾਂ ਨਾਲੋਂ ਮੈਨੂੰ ਅੱਗੇ ਲੱਗਦੀ ਹੈ, ਕਿਉਂਕਿ ਚੋਣਾਂ 'ਚ ਨਹੀਂ, ਵੈਸੇ ਕਹਿੰਦੇ ਘਰ ਘਰ ਡੋਰ ਟੂ ਡੋਰ ਮੁਹਿੰਮ ਚਲਾ ਰਹੇ। ਹਾਂ ਬਿਲਕੁਲ ਪ੍ਰਵੀਨ ਜੀ, ਇਸ ਮੌਕੇ ਜੇਕਰ ਦੇਖੀਏ ਪਹਿਲੇ ਗੇੜ ਦੇ ਵਿੱਚ 8 ਦਿਨ 7-8 ਦਿਨ ਰਹਿ ਗਏ ਨੇ, 1 ਤਰੀਕ ਨੂੰ ਵੋਟਾਂ ਪੈਣੀਆਂ ਨੇ। ਸੋ ਉਸ ਹਵਾਲੇ ਨਾਲ ਅੱਜ 23 ਨਵੰਬਰ ਹੋ ਗਈ ਆ। ਠੀਕ ਹੈ। ਤੇ ਇਸ ਲਈ 7-8 ਦਿਨ ਹੀ ਬਚੇ ਨੇ ਕਿ ਹਾਂ ਉੱਥੇ ਚੋਣ ਪ੍ਰਚਾਰ ਮੁੱਕ ਜਾਣਾ ਪਹਿਲੇ ਗੇੜ ਦਾ, ਤੇ ਉਹਦੇ ਲਈ ਪੂਰਾ ਜ਼ੋਰ ਲੱਗਿਆ। ਭਾਜਪਾ ਮੋਦੀ ਦੇ ਸਹਾਰੇ ਹੀ ਹੈ। ਭਾਜਪਾ ਨੂੰ ਲੈ ਦੇ ਕੇ ਇੱਕ ਮੋਦੀ ਦਾ ਸਹਾਰਾ ਕਿ ਉਹਨਾਂ ਦੀਆਂ ਰੈਲੀਆਂ ਇੰਨੀਆਂ ਜ਼ਬਰਦਸਤ ਕਰਾਈਆਂ ਜਾ ਰਹੀਆਂ ਕਿ ਭਾਜਪਾ ਨੇ ਸਾਰਾ ਜ਼ੋਰ ਰੈਲੀਆਂ ਤੇ ਦਿੱਤਾ ਪੂਰਾ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 5 ਦਿਨਾਂ 'ਚ ਮੋਦੀ ਜੀ ਨੇ 24 ਰੈਲੀਆਂ ਕਰਨੀਆਂ। ਵਾਹ, ਅੱਛਾ। 5 ਦਿਨਾਂ 'ਚ 24 ਰੈਲੀਆਂ ਕਰਨਗੇ, 16 ਜ਼ਿਲ੍ਹਿਆਂ ਨੂੰ ਕਵਰ ਕਰਨਗੇ, 109 ਸੀਟਾਂ ਦੇ ਉੱਤੇ ਇਹ ਸਾਂਝੀਆਂ ਰੈਲੀਆਂ ਹੋਣੀਆਂ, 24 ਰੈਲੀਆਂ 109 ਸੀਟਾਂ ਦੇ ਹਵਾਲੇ ਨਾਲ, 109 ਉਮੀਦਵਾਰਾਂ ਨਾਲ। ਤੇ ਇਹਨਾਂ 109 ਦੇ ਵਿੱਚੋਂ 45 ਹਲਕੇ ਉਹ ਨੇ ਜਿਹੜੇ ਪਿਛਲੀ ਵਾਰ ਹਾਰ ਗਏ ਸੀ ਜੀ। ਅੱਛਾ, ਇਸੇ ਤਰ੍ਹਾਂ ਇੰਨੀ 3 ਨੂੰ ਦਿਨਾਂ ਦੇ ਮੋਦੀ ਤੇ ਭਾਜਪਾ ਦੀ। ਹਾਂ 3 ਦਿਨਾਂ ਦੇ ਵਿੱਚ ਅਮਿਤ ਸ਼ਾਹ ਨੇ 10 ਰੈਲੀਆਂ ਕਰਨੀਆਂ ਜੀ। ਅੱਛਾ। ਤੇ ਉਹ 10 ਰੈਲੀਆਂ ਦੇ ਵਿੱਚੋਂ 50% ਉਹਨਾਂ ਸੀਟਾਂ ਤੇ ਰੈਲੀਆਂ ਕਰਨੀਆਂ ਜਿਹੜੀਆਂ ਪਿਛਲੀ ਵਾਰ ਬੀਜੇਪੀ ਹਾਰ ਗਈ ਸੀ। ਬੀਜੇਪੀ ਇਸ ਵਾਰ ਵੱਡੀਆਂ ਸਭਾਵਾਂ, ਵੱਡੀਆਂ ਰੈਲੀਆਂ ਬੈਠਕਾਂ ਉਹਦੇ ਤੇ ਜ਼ੋਰ ਦੇ ਰਹੀ ਆ, ਤੇ ਉਹਦੇ ਵਿੱਚੋਂ ਉਹਨਾਂ ਦਾ ਸਭ ਤੋਂ ਵੱਧ ਜ਼ੋਰ ਉਹਨਾਂ ਸੀਟਾਂ ਤੇ ਜਿਹੜੀਆਂ ਪਿਛਲੀ ਵਾਰ ਹਾਰੀਆਂ। ਉਹਨਾਂ ਦਾ ਇਹ ਹੈ ਕਿ ਜਿਹੜੀਆਂ ਜਿੱਤੀਆਂ ਹੋਈਆਂ ਨੇ ਉਹਨਾਂ ਚੋਂ ਤਾਂ ਅਸੀਂ ਅੱਧੀਆਂ ਜਿੱਤ ਲਾਂਗੇ, ਜੇ ਹਾਰੀਆਂ ਨੂੰ ਦੁਬਾਰਾ ਇੱਧਰ ਲਿਆਂਦੇ ਤਾਂ ਆਲੇ ਦੁਆਲੇ ਦੀਆਂ ਸੀਟਾਂ ਤੇ ਵੀ ਅਸਰ ਜਾਊਗਾ ਕਿ ਯਾਰ ਜਿਹੜੀਆਂ ਪਿਛਲੀ ਵਾਰ ਹਾਰੇ ਸੀ ਤਾਂ ਉਹ ਵੀ ਜਿੱਤ ਰਹੇ ਨੇ ਇਸ ਵਾਰ। ਸੋ ਇਹ ਉਸ ਗੇਮ ਤੇ ਆ। ਪਰ ਦਿੱਲੀ ਦੇ ਵਿੱਚ ਇੱਕ ਸੁਨੇਹਾ ਆਉਂਦਾ ਬੀਜੇਪੀ ਦਾ, ਵੀਕਲੀ ਸਰਵੇ ਕਰਦੇ ਆ ਪ੍ਰਵੀਨ ਜੀ। ਹਾਂਜੀ। ਵੀਕਲੀ ਸਰਵੇ ਦੇ ਵਿੱਚ ਇਹਨਾਂ ਦੇ ਹੈੱਡ ਆਫਿਸ 'ਚ ਇੱਕ ਰਿਪੋਰਟ ਆਉਂਦੀ ਆ ਕਿ ਭਾਈ ਜਿਹੜਾ ਅਸੀਂ ਇਹ ਕਹਿੰਦੇ ਰਹੇ ਕਿ ਆਮ ਆਦਮੀ ਪਾਰਟੀ ਨਾਲ ਸਾਡਾ ਮੁਕਾਬਲਾ, ਕਾਂਗਰਸ ਤਾਂ ਹੈ ਹੀ ਨਹੀਂ ਜੀ, ਤੇ ਉਹ ਆਮ ਆਦਮੀ ਪਾਰਟੀ ਹੁਣ ਕੱਲੀ ਕਾਂਗਰਸ ਦੀ ਨਹੀਂ, ਸਾਡੀਆਂ ਵੀ ਵੋਟਾਂ ਖਾ ਰਹੀ ਆ। ਇਸ ਲਈ ਉਸ ਰਿਪੋਰਟ ਤੋਂ ਅਗਲੇ ਦਿਨ ਤੋਂ ਹੀ ਬੀਜੇਪੀ ਨੇ ਕਹਿਣਾ ਸ਼ੁਰੂ ਕਰਤਾ ਕਿ ਆਮ ਆਦਮੀ ਪਾਰਟੀ ਤਾਂ ਭਗੌੜਾ ਹੋ ਗਈ, ਆਮ ਆਦਮੀ ਪਾਰਟੀ ਤਾਂ ਖਤਮ ਹੈ, ਆਮ ਆਦਮੀ ਪਾਰਟੀ ਤਾਂ ਹੈ ਹੀ ਨਹੀਂ, ਸਾਡਾ ਮੁਕਾਬਲਾ ਕਾਂਗਰਸ ਨਾਲ। ਜੀ 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 ਜੀ, ਜਿਹਦੇ ਨਾਲ ਜੀ ਕਰਦਾ ਮੁਕਾਬਲਾ ਕਰ ਲੈਂਦੇ ਹਾਂ, ਬਣਾ ਲੈਂਦੇ ਆ। ਕਾਂਗਰਸ ਪਹਿਲੇ ਦਿਨ ਤੋਂ ਹੀ ਕਹੀ ਜਾਂਦੀ ਹੈ ਕਿ ਇਹ ਬੀਜੇਪੀ ਦੀ ਬੀ ਟੀਮ ਹੈ, ਆਮ ਆਦਮੀ ਪਾਰਟੀ ਸਾਡੀਆਂ ਵੋਟਾਂ ਕੱਟਣ ਆਈ ਆ, ਕਿ ਸਾਡਾ ਮੁਕਾਬਲੇ 'ਚ ਤਾਂ ਅਸੀਂ ਉਹ ਆਪਣੇ ਆਪ ਨੂੰ ਪਹਿਲਾਂ ਹੀ ਬੀਜੇਪੀ ਨਾਲ ਮੁਕਾਬਲੇ 'ਚ ਦੱਸਦੀ ਸੀ। ਪਰ ਹੁਣ ਦੁਬਾਰਾ ਪੈਂਤੜਾ ਬਦਲਣਾ ਪਿਆ। ਮਤਲਬ ਜਿਹੜੀ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਹਵਾ ਛਕਾ ਰਹੀ ਸੀ ਬੀਜੇਪੀ, ਤੇ ਜਦੋਂ ਉਹ ਧਰਾਤਲ ਦੇ ਵਿੱਚ ਉਸ ਹਵਾ ਰਾਹੀਂ ਅੰਦਰ ਵੜ ਗਈ ਘਰਾਂ 'ਚ, ਤੇ ਕਹਿੰਦੇ ਫਿਰ ਬੀਜੇਪੀ ਨੂੰ ਖਤਰਾ ਹੋ ਗਿਆ। ਹੁਣ ਬੀਜੇਪੀ ਆਮ ਆਦਮੀ ਪਾਰਟੀ ਤੋਂ ਖਤਰਾ ਮਹਿਸੂਸ ਕਰ ਰਹੀ ਆ ਜੀ। ਪਰ ਕਾਂਗਰਸ ਪਾਰਟੀ ਨੇ ਇੱਕ ਦੀ ਫਾਰਮੂਲੇ 2 ਬਣਾਏ। ਇੱਕ ਤਾਂ ਐਕਤੀ ਕਿ ਰਾਹੁਲ ਗਾਂਧੀ ਬਨਾਮ ਮੋਦੀ ਨਹੀਂ ਬਣ ਦੇਣਾ, ਰਾਹੁਲ ਗਾਂਧੀ ਨੂੰ ਦੂਰ ਰੱਖਣਾ। ਮੇਰੇ ਖਿਆਲ 2 ਜਾਂ 3 ਸਭਾਵਾਂ ਕੀਤੀਆਂ ਨੇ ਰਾਹੁਲ ਗਾਂਧੀ ਨੇ, ਸਿਰ ਵਿੱਚ ਨੂੰ ਸਮਾਂ ਕੱਢ ਕੇ ਗੇੜਾ ਲਾਇਆ ਇਹਨਾਂ। ਤੇ ਗਾਂਧੀ ਪਰਿਵਾਰ ਬਨਾਮ ਚੋਣਾਂ ਨਹੀਂ ਵੰਡ ਦੇਣੀਆਂ, ਸਿਰਫ ਮੁੱਦਿਆਂ ਤੇ ਆਧਾਰ ਤੇ ਰਹਿਣਾ। ਤੇ ਉਹਨਾਂ ਨੇ ਪਿੰਡਾਂ ਦੇ ਵਿੱਚ ਮਹੱਲਾ ਬੈਠਕਾਂ ਨੂੰ ਤਰਜੀਹ ਦਿੱਤੀ ਜੀ। ਇੱਕ ਪਿੰਡ 'ਚ ਬੈਠੀਏ, ਲੋਕਾਂ ਨਾਲ, ਲੋਕਾਂ ਦੇ ਮਸਲੇ ਵਿਚਾਰੀਏ ਤੇ ਉਹਨਾਂ ਨੂੰ ਅਪੀਲ ਕਰੀਏ। ਤੇ ਲਗਭਗ ਸ਼ਹਿਰ, ਖਾਸ ਕਰਕੇ ਉਹ ਜਿੱਥੇ ਉਹਨਾਂ ਨੂੰ ਪਤਾ ਹੈ ਬੀਜੇਪੀ ਬਿਲਕੁਲ ਜਿੱਤ ਰਹੀ ਆ, ਉੱਥੇ ਉਹ ਜ਼ੋਰ ਹੀ ਨਹੀਂ ਲਾ ਰਹੇ ਜੀ। ਉਹ ਜ਼ੋਰ ਹੀ ਉੱਥੇ ਲਾ ਰਹੇ ਨੇ ਜਿੱਥੇ ਪਿਛਲੀ ਵਾਰ ਜਿੱਤੇ ਸੀ ਜਾਂ ਜਿੱਥੇ ਬਹੁਤ ਨੇੜਲੇ ਮੁਕਾਬਲੇ ਸੀ, ਔਰ ਉਹਨਾਂ ਦਾ ਪੂਰਾ ਜ਼ੋਰ ਆਦੀਵਾਸੀ ਖੇਤਰ ਔਰ ਪਿੰਡਾਂ 'ਚ। ਠੀਕ ਹੈ। ਤੇ ਪਰ ਆਮ ਆਦਮੀ ਪਾਰਟੀ ਨੇ ਦੋਵਾਂ ਧਿਰਾਂ ਨੂੰ ਡਰਾਇਆ ਹੋਇਆ ਜ਼ਰੂਰ ਹੈ। ਉਹ ਡਰਾਉਣ ਦਾ ਕਾਰਨ ਇਹਨਾਂ ਦਾ ਲਾਲ ਲਸ਼ਕਰ, ਪੰਜਾਬੀ ਲੋਕ, ਪੂਰਾ ਪੰਜਾਬ, ਉੱਥੇ ਪੂਰੇ ਚਿੱਟੇ ਕੁੜਤੇ ਪਜਾਮੇ ਤੇ ਨਾਲ ਇਹੀ ਰੰਗ ਦੇ ਪਰਨੇ ਤੇ ਉਹੀ ਰੰਗ ਦੀਆਂ ਪੱਗਾਂ ਉਹੀ ਨਜ਼ਰ ਆ ਰਹੀਆਂ ਨੇ। ਸੋ ਉਸ ਤੋਂ ਥੋੜੇ ਜਿਹੇ ਗੁਜਰਾਤੀ ਲੋਕ ਭੈਭੀਤ ਵੀ ਨੇ ਜੀ। ਗੁਜਰਾਤ ਦੇ ਲੋਕ ਇਹਨਾਂ ਤੋਂ, ਤੁਸੀਂ ਇਹ ਦੇਖਿਓ ਕਿ ਇਹਨਾਂ ਦੀ ਬੈਠਕਾਂ ਦੇ ਵਿੱਚ ਪਹਿਲੀਆਂ 4 ਲਾਈਨਾਂ 'ਚ ਤੁਹਾਨੂੰ ਗੁਜਰਾਤ ਵਾਲੇ ਦਿਖਦੇ ਨਹੀਂ, ਪੰਜਾਬ ਵਾਲੇ ਦਿਖਦੇ ਨੇ।
ਹਾਂਜੀ ਹਾਂਜੀ ਬਿਲਕੁਲ। ਤਸਵੀਰਾਂ 'ਚ ਹੱਥ ਮਾਰ ਲਿਓ ਜਿਹੜੀਆਂ ਰੈਲੀਆਂ ਹੂੰ, ਹੂੰ, ਮੀਟਿੰਗਾਂ ਹੂੰ, ਕਰਦੇ ਨੇ। ਹੂੰ। ਸੋ ਇਸੇ ਤਰ੍ਹਾਂ ਇਹਨਾਂ ਨੇ ਜ਼ੋਰ ਆਪਣਾ ਉਹੀ ਫਾਰਮੂਲਾ ਰੱਖਿਆ ਕਿ ਅੱਧਾ ਕਿਲੋਮੀਟਰ ਦਾ ਰੋਡ ਸ਼ੋਅ ਹੈ ਤੇ ਇੱਕ ਆਪਣਾ ਸ਼ਕਤੀ ਪ੍ਰਦਰਸ਼ਨ ਹੈ ਜੀ, ਤੇ ਘਰ ਘਰ ਇਹਨਾਂ ਨੇ ਟੀਮਾਂ ਬਣਾਈਆਂ ਐਮਐਲਏਆਂ ਦੀਆਂ, ਉਹਨਾਂ ਨੂੰ 5-5 10-10 ਬੰਦੇ ਦਿੱਤੇ ਕਿ ਹਰ ਘਰ ਜਾਓ, ਹਰ ਪਿੰਡ 'ਚ ਬੂਆ ਖੜਕਾਓ। ਜਿਹੜੀਆਂ ਕੇਂਦਰੀ ਸਕੀਮਾਂ ਨੇ, ਆਟਾ ਦਾਲ ਸਕੀਮ ਹੈ, ਕੇਂਦਰ ਦੀ ਹੈਲਥ ਵਾਲੀ ਸਕੀਮ ਹੈ, ਉਹਨਾਂ ਦੇ ਉਹ ਡਾਟੇ ਚੱਕੇ ਸਾਰੇ ਕਿ ਉਹ ਡਾਟੇ ਵਾਹ! ਰਾਹੀਂ ਕਿਹੜੇ ਕਿਹੜੇ ਪਰਿਵਾਰਾਂ ਨੂੰ ਕਿਹੜੀ ਕਿਹੜੀ ਸਹੂਲਤ ਮਿਲਦੀ ਹੈ, ਗਰੀਬੀ ਕੋਟੇ ਵਾਲੀ, ਆਰਥਿਕ ਤੌਰ ਤੇ ਕਮਜ਼ੋਰ ਕੋਟੇ ਵਾਲੀ, ਪਿਛੜੇ ਵਰਗ ਵਾਲੀ, ਦਲਿਤ ਭਾਈਚਾਰੇ ਵਾਲੀ, ਉਹ ਸਾਰੀਆਂ ਜਿਹੜੀਆਂ, ਉਹ ਸਾਰਾ ਡਾਟਾ ਚੱਕ ਕੇ ਉਹਨਾਂ ਦੇ ਘਰਾਂ ਤੱਕ ਪਹੁੰਚ ਕੀਤੀ। ਉਹਨਾਂ ਨੂੰ ਹੂੰ, 1000 ਰੁਪਏ ਵਾਲਾ ਫਾਰਮੂਲਾ ਵੀ ਸਮਝਾਇਆ, ਉਹਨਾਂ ਨੂੰ ਜੀ, ਮੁਫਤ ਬਿਜਲੀ ਪਾਣੀ ਵਾਲਾ ਫਾਰਮੂਲਾ ਵੀ ਸਮਝਾਇਆ, ਉਹਨਾਂ ਨੂੰ ਪੰਜਾਬ ਵਾਲੀਆਂ ਸਹੂਲਤਾਂ ਦੇ ਹਵਾਲੇ ਨਾਲ ਸਕੀਮਾਂ ਵੀ ਕਿ ਤੁਹਾਡੇ ਮੁਹੱਲਾ ਕਲੀਨਿਕ ਤੁਹਾਡੇ ਦਰਵਾਜ਼ੇ ਮੂਹਰੇ ਹੀ ਖੁੱਲ੍ਹ ਜਾਣਾ। ਜੀ, ਜੀ। ਸੋ ਉਹ ਡਾਟਾ ਚੱਕੇ ਜਿਹੜੇ ਗਰੀਬ ਤਬਕਾ ਭਰਮਾਇਆ ਜਾ ਸਕਦਾ ਹੈ, ਉਸ ਨੂੰ ਇਹ ਹੁਣ ਪੰਜਾਬ ਤੇ ਦਿੱਲੀ ਵਾਲੀਆਂ ਲਾਲਚ ਵਾਲੀਆਂ ਸਕੀਮਾਂ ਵੇਚ ਰਹੇ ਨੇ, ਜਿਹੜੀਆਂ ਅਜੇ ਪੰਜਾਬ 'ਚ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕੇ। ਸੋ ਇਸ ਲਈ ਉਹ ਬੂਹੇ ਬੂਹੇ ਤੇ ਜਾ ਰਹੇ ਨੇ, ਪਰ ਹੂੰ, ਗੁਜਰਾਤੀ ਲੋਕ ਚੁੱਪ ਨੇ ਤੇ ਇਸ ਲਈ ਇਸ ਵਾਰ ਬੀਜੇਪੀ ਵੀ ਡਰੀ ਆ, ਇਸ ਹੂੰ, ਲਈ ਕਾਂਗਰਸ ਦੇ ਵਿੱਚ ਵੀ ਭੈ ਪੀਤਾ ਤੇ ਜੀ, ਆਮ ਆਦਮੀ ਪਾਰਟੀ ਕਹਿੰਦੀ ਗੁਜਰਾਤ 'ਚ ਵੀ ਸਾਡੇ ਕੋਲ ਤਾਂ ਪੰਜਾਬ ਵਾਲਾ ਫਾਰਮੂਲਾ ਗਵਾਉਣ ਲਈ ਕੁਛ ਨਹੀਂ, ਜੇ ਮਿਲ ਗਿਆ ਤਾਂ ਵੀ ਠੀਕ ਹੈ, ਨਹੀਂ ਆਪਣਾ ਬੋਰੀ ਬਿਸਤਰਾ ਬਣ ਕੇ ਘਰਾਂ ਨੂੰ ਮੁੜ ਆਵਾਂਗੇ। ਪਰ ਹੂੰ, ਗੁਜਰਾਤ ਇਸ ਵਾਰ ਦੇਖ ਰਿਹਾ, ਇਸ ਵਾਰ ਬੀਜੇਪੀ ਦੀ ਵੀ ਦਾ ਸ਼ੱਕ ਤੇ ਆ, ਮੋਦੀ ਦਾ ਦਾ ਵੀ ਸ਼ੱਕ ਤੇ ਆ, ਤੇ ਇਹਨਾਂ ਦੀ ਆਪਣੀ ਸਥਿਤੀ ਵੀ ਸਾਰਾ ਕੁਝ ਸ਼ੱਕ ਤੇ ਆ, ਕਿਉਂਕਿ ਸਾਰੀ ਤਰ੍ਹਾਂ 24 ਲਈ ਲੜ ਰਹੀਆਂ, ਇਹ ਚੋਣਾਂ ਨਹੀਂ ਲੜ ਰਹੀਆਂ। ਜੀ ਬਿਲਕੁਲ। ਤੇ ਨਾਲੇ ਗੱਲ ਇਹ ਵੀ ਹੈ ਨਾ ਸ਼ਰਮਾ ਜੀ ਕਿ ਉਧਰੋਂ ਦਿੱਲੀ ਦੇ ਵਿੱਚ ਵੀ ਇਲੈਕਸ਼ਨ ਆ ਗਿਆ ਤੇ ਬਿਲਕੁਲ ਉਧਰ ਵੀ ਚੰਗੀ ਭਮੀਰੀ ਘੁਕਣੀ ਆਮ ਆਦਮੀ ਪਾਰਟੀ ਦੀ। ਪਰ ਇੱਕ ਗੱਲ ਵਿੱਚੋਂ ਇਹ ਵੀ ਕਰਨ ਵਾਲੀ ਸ਼ਰਮਾ ਜੀ ਕਿ ਦੇਖੋ ਇਹ ਜਿਹੜੀਆਂ ਵੋਟਾਂ ਕੱਟਣ ਵਾਲੀ ਸਿਆਸਤ ਆ ਜਾਂ ਜੋ ਵੀ ਸਿਆਸਤ ਹੈ, ਇਹਦੇ ਬਾਰੇ ਆਪਾਂ ਬਹੁਤ ਪਹਿਲਾਂ ਤੋਂ ਹੀ ਲਗਾਤਾਰ ਕਵਰੇਜ ਕਰ ਰਹੇ ਹਾਂ ਆਪਾਂ। ਤੇ ਜਦੋਂ ਆਪਾਂ ਗੱਲਬਾਤ ਕਰਦੇ ਹੁੰਦੇ ਆ ਸਿਆਸੀ ਸਮੀਕਰਨਾਂ ਦੀ, ਤਾਂ ਬਹੁਤ ਵਾਰ ਤੁਹਾਨੂੰ ਤੀਜੀ ਜਿਹੜੀ ਧਿਰ ਹੁੰਦੀ ਹੈ, ਜਿਹੜੀ ਬੜੀ ਇੱਕ ਸਰਗਰਮ ਹੁੰਦੀ ਹੈ ਤੇ ਉਹ ਕਿਤੇ ਨਾ ਕਿਤੇ ਐਂਟੀ ਇਨਕੰਬੈਂਸੀ ਵੋਟ ਨੂੰ ਕੈਚ ਕਰਕੇ ਸੱਤਾਧਾਰੀਆਂ ਬਿਲਕੁਲ ਨੂੰ ਫੇਰ ਲਾਭ ਦੇ ਜਾਂਦੀ ਹੈ। ਸੋ ਇਹ ਬਿਲਕੁਲ ਇੱਕ ਪੋਲੀਟੀਕਲੀ ਮੈਥਮੈਟਿਕਸ ਹੈਗਾ ਜਿਹੜਾ ਸਮਝਣ ਹੈਗਾ। ਦੀ ਲੋੜ ਆ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਤੇ ਆਮ ਤੌਰ ਤੇ ਅਸੀਂ ਖੇਤਾਂ ਦੇ ਵਿੱਚ ਡਰਨਾ ਗੱਡਦੇ ਹਾਂ, ਹੂੰ ਇਹ ਤੋਂ ਜਿਹੜੇ ਅਵਾਰਾ ਪਸ਼ੂ ਡਰ ਜਾਣ। ਇਸੇ ਤਰ੍ਹਾਂ ਕਈ ਵਾਰੀ ਕਹਿ ਦਿੰਦੇ ਆ ਵੀ ਜਦੋਂ ਕਿਸੇ ਅਧਿਕਾਰੀ ਤੇ ਕਾਰਵਾਈ ਹੁੰਦੀ ਕਹਿੰਦੇ ਕਾਂ ਮਾਰ ਕੇ ਟੰਗਤਾ। ਹੂੰ ਏਜੰਸੀਆਂ ਦੇ ਹਵਾਲੇ ਤੋਂ ਖਾਸ ਕਰਕੇ ਕੇਂਦਰੀ ਏਜੰਸੀਆਂ ਜਿਹੜੀਆਂ ਉਹਨਾਂ ਨੇ ਵੱਡੇ ਲੀਡਰਾਂ ਤੇ ਕਾਰਵਾਈਆਂ ਕੀਤੀਆਂ, ਕਿ ਉਹਨਾਂ ਨੂੰ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੇ ਵੱਡੇ ਲੀਡਰਾਂ ਤੇ ਕਾਰਵਾਈ ਕਰਕੇ ਛੋਟੇ ਵੀ ਡਰਾਤੇ। ਛੋਟਿਆਂ ਤੋਂ ਪਾਰਟੀਆਂ ਹਾਂ ਜ਼ਿਆਦਾ ਕੰਮ ਲੈਂਦੀਆਂ ਕਿਉਂਕਿ ਉਹਨਾਂ ਨੂੰ ਜ਼ਿਆਦਾ ਲੋੜ ਹੁੰਦੀ ਆ ਅਹੁਦਿਆਂ ਦੀ। ਬਿਲਕੁਲ ਪ੍ਰਵੀਨ ਜੀ, ਜੇਕਰ ਤੁਸੀਂ ਗੱਲ ਕਰੋ ਤਾਂ ਭਾਰਤ ਦੇ ਅੰਦਰ ਬੀਜੇਪੀ ਦੇ ਬਰਾਬਰ ਜੇਕਰ ਕੋਈ ਨੈਸ਼ਨਲ ਪਾਰਟੀ ਵਜੋਂ ਤਾਂ ਕਾਂਗਰਸ ਸੀ। ਹਾਂਜੀ, ਬੇਸ਼ੱਕ ਉਹ ਕਮਜ਼ੋਰ ਹੁੰਦੀ ਹੀ ਬਹੁਤ ਜ਼ਿਆਦਾ ਥੱਲੇ ਚਲੀ ਗਈ, ਗਰਕ ਗਈ। ਉਸ ਤੋਂ ਬਾਅਦ ਕੁਝ ਹੋਰ ਪਾਰਟੀਆਂ ਸੀ ਜਿਹੜੀਆਂ ਖੇਤਰੀ ਪਾਰਟੀਆਂ ਹੋਣ ਦੇ ਬਾਵਜੂਦ ਵੀ ਚੰਗਾ ਰੁਤਬਾ ਵੱਡਾ ਨਾ ਰੱਖਦੀਆਂ ਸੀਗੀਆਂ। ਸੋ ਕੁਝ ਵੱਡੇ ਲੀਡਰ ਪਿਛਲੇ ਦਿਨਾਂ 'ਚ ਲਗਾਤਾਰ ਈਡੀ ਦੇ, ਇਨਕਮ ਟੈਕਸ ਦੇ, ਹੋਰ ਅਜਿਹੀਆਂ ਕੇਂਦਰੀ ਏਜੰਸੀਆਂ ਦੇ ਹਵਾਲੇ ਨਾਲ ਨਿਸ਼ਾਨੇ ਤੇ ਨੇ। ਜੀ, ਸੋ ਉਸ ਹਵਾਲੇ ਨਾਲ ਜੇਕਰ ਦੇਖੋ ਤਾਂ 14-15 ਵੱਡੇ ਨਾਂ ਬਣਦੇ ਨੇ। ਜੀ, 14-15 ਵੱਡੇ ਲੀਡਰ ਜਿਹੜੇ ਮਤਲਬ ਕਿ ਰਾਸ਼ਟਰ ਪੱਧਰ ਦੇ ਲੀਡਰ ਨੇ, ਦੇਸ਼ ਪੱਧਰ ਦੇ ਲੀਡਰ ਨੇ, ਕੌਮੀ ਲੀਡਰ ਨੇ, ਉਹਨਾਂ ਲੀਡਰਾਂ ਨੂੰ ਇਹਨਾਂ ਕੇਂਦਰੀ ਏਜੰਸੀਆਂ ਨੇ ਜਾਂ ਭਾਜਪਾ ਦੀਆਂ ਹੱਥਾਂ 'ਚ ਖੇਡਣ ਵਾਲੀਆਂ ਏਜੰਸੀਆਂ ਨੇ ਇਹਨਾਂ ਉੱਤੇ ਕਾਰਵਾਈ ਕੀਤੀ ਆ। ਸੋ ਕਾਰਵਾਈ ਉਹ ਕਿਸ ਹੱਦ ਤੱਕ ਜਾਇਜ਼ ਆ, ਕਿਸ ਹੱਦ ਤੱਕ ਨਜਾਇਜ਼ ਆ, ਇਹ ਕੋਰਟ ਨੇ ਦੇਖਣਾ। ਜੀ, ਇਹ ਜੀ, ਕੋਰਟ ਦੇ ਅਧਿਕਾਰ ਖੇਤਰ 'ਚ ਆਉਂਦਾ। ਪਰ ਜੀ, ਉਸ ਕਾਰਵਾਈ ਦੇ ਨਾਲ ਸੂਬਿਆਂ ਦੇ ਵਿੱਚ ਖੇਤਰੀ ਪਾਰਟੀਆਂ ਨੂੰ ਡਰ ਪੈਦਾ ਹੋਇਆ, ਛੋਟੀਆਂ ਹੂੰ, ਪਾਰਟੀਆਂ ਨੂੰ ਡਰ ਪੈਦਾ ਹੋਇਆ, ਇੱਥੋਂ ਤੱਕ ਕਿ ਲੀਡਰਸ਼ਿਪ ਨੂੰ ਡਰ ਪੈਦਾ ਹੋਇਆ। ਇਹ ਡਰ ਜਾਂ ਤਾਂ ਵਿਰੋਧੀਆਂ ਨੂੰ ਚੁੱਪ ਕਰਾਉਣ ਲਈ ਹੁੰਦਾ ਪ੍ਰਵੀਨ ਜੀ, ਜਾਂ ਉਹਨਾਂ ਨੂੰ ਘਰੇ ਬਿਠਾਉਣ ਲਈ ਹੁੰਦਾ, ਜਾਂ ਆਪਣੀ ਪਾਰਟੀ 'ਚ ਲਿਆਉਣ ਲਈ ਹੁੰਦਾ। ਬਿਲਕੁਲ ਸਹੀ। ਸੋ ਇਹ ਡਰ ਇਹ ਕੰਮ ਕਰ ਰਿਹਾ। ਮੈਂ ਮਤਲਬ ਕਿ ਸਿਰਫ ਨਾਮਾਂ ਦੇ ਹਵਾਲੇ ਨਾਲ ਥੋੜੀ ਧਿਆਨ 'ਚ ਲਿਆ ਦੇਣਾ, ਉਸ ਤੋਂ ਬਾਅਦ ਇਹ ਸਭ ਸਪਸ਼ਟ ਹੋ ਜਾਏਗਾ। ਹਾਂਜੀ, ਜਿਵੇਂ ਹਾਂਜੀ, 2 ਨਾਂ ਨੇ ਗਾਂਧੀ ਪਰਿਵਾਰ ਦੇ, ਜੀ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਇਹਨਾਂ ਦੇ ਹੂੰ, ਉੱਤੇ ਨੈਸ਼ਨਲ ਹੈਰਾਲਡ ਕੇਸ ਵਾਲਾ ਜਿਹੜਾ ਉਹ ਕੇਸ ਚੱਲਦਾ ਹੈ ਨਾ, ਉਹਦੇ ਮਾਮਲੇ 'ਚ ਈਡੀ ਨੇ ਅਗਸਤ 'ਚ ਇਹਨਾਂ ਦੋਨਾਂ ਤੋਂ ਪੁੱਛਗਿੱਛ ਕੀਤੀ ਸੀ। ਉਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਵੀ ਹੋਏ। ਇਸੇ ਤਰ੍ਹਾਂ ਹਿੰਮਤ ਸੋਰੇਨ ਨੇ, ਉਹ ਵੀ ਮਤਲਬ ਕਿ ਈਡੀ ਦੇ ਨਿਸ਼ਾਨੇ ਤੇ ਨੇ। ਜਿਹੜੀਆਂ ਉਹ ਗੈਰ ਮਾਈਨਿੰਗ ਵਾਲੀਆਂ ਜਿਹੜੀਆਂ ਹੁੰਦੀਆਂ ਨੇ, ਉਹ ਕੋਲੇ ਕਾਲੇ ਵਾਲੀਆਂ, ਸਾਰਾ ਕੁਝ ਉਹ ਮਾਮਲਾ ਹੈ ਨਾ। ਹੂੰ, ਇਸੇ ਤਰ੍ਹਾਂ ਫਾਰੂਕ ਅਬਦੁੱਲਾ ਬਹੁਤ ਵੱਡਾ ਨਾਂ ਜੀ, ਜੀ, ਹੈ। ਜੀ, ਜੰਮੂ ਕਸ਼ਮੀਰ ਦੇ ਵਿੱਚ ਮਤਲਬ ਕਿ ਕ੍ਰਿਕਟ ਐਸੋਸੀਏਸ਼ਨ ਨੂੰ ਲੈ ਕੇ, ਘੁਟਾਲਿਆਂ ਨੂੰ ਲੈ ਕੇ, ਉਹ ਵੀ ਈਡੀ ਦੇ ਨਿਸ਼ਾਨੇ ਤੇ ਨੇ। ਹੂੰ, ਇਸੇ ਤਰ੍ਹਾਂ ਸਤਿੰਦਰ ਜੈਨ, ਅੰਦਰ ਹੂੰ, ਮਸਾਜ ਵਾਲਾ ਖੂਬ, ਜੀ, ਕੇਜਰੀਵਾਲ ਸਾਹਿਬ ਤਾਂ ਅਜੇ ਵੀ ਦੱਸੀ ਜਾਂਦੇ ਨੇ, ਕਹਿੰਦੇ ਨਹੀਂ ਜੀ ਉਹ ਤਾਂ ਫਿਜ਼ੀਓਥੈਰੇਪੀ ਲੈਂਦੇ ਨੇ। ਤੇ ਹੂੰ, ਉਧਰ ਬੀਜੇਪੀ ਕਹਿੰਦੀ ਅੱਛਾ ਜੀ ਇਹ ਹੁਣ ਜਿਹੜੇ ਰੇਪਿਸਟ ਨੇ ਉਹ ਫਿਜ਼ੀਓਥੈਰੇਪਿਸਟ ਬਣ ਗਏ। ਸੋ ਸਹੀ। ਇੱਥੋਂ ਉਹ ਵੀ ਸਵਾਲ ਖੜਾ ਹੋ ਗਿਆ ਕਿ ਤੁਸੀਂ ਹੂੰ, ਕਿਸ ਤਰ੍ਹਾਂ ਡਿਫਾਈਨ ਕਰ ਰਹੇ ਹੋ ਨਾ। ਸਤਿੰਦਰ ਜੈਨ ਇੱਕ ਵੱਡਾ ਮੰਤਰੀ, ਉਹਦੇ ਹਵਾਲੇ ਨਾਲ
ਇਸੇ ਤਰ੍ਹਾਂ ਕੀਰਤੀ ਚਿਦੰਬਰਮ ਪੀ ਚਿਦੰਬਰਮ ਹੋਰਾਂ ਦਾ ਮੁੰਡਾ ਜਿਹੜਾ ਉਹ ਵੀ ਮਤਲਬ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਲਾਉਣ ਦੇ ਮਾਮਲੇ 'ਚ ਉਹ ਵੀ ਸਵਾਲਾਂ ਦੇ ਘੇਰੇ 'ਚ ਆ। ਇਸੇ ਤਰ੍ਹਾਂ ਸੰਜੇ ਰਾਉਤ ਉਹ ਵੀ ਈਡੀ ਦੇ ਨਿਸ਼ਾਨੇ ਤੇ ਨੇ। ਇਸੇ ਤਰ੍ਹਾਂ ਨਵਾਬ ਮਲਿਕ, ਇਸੇ ਤਰ੍ਹਾਂ ਖੁਦ ਪੀ ਚਿਦੰਬਰਮ, ਪਾਰਥ ਚੈਟਰਜੀ, ਅਭਿਸ਼ੇਕ ਬੈਨਰਜੀ, ਵਿਨੇ ਮਿਸ਼ਰਾ, ਏਦਾਂ 14-15 ਨਾਂ ਇਹ ਵੱਡੇ ਨੇ ਜਿਹਦੇ ਹਵਾਲੇ ਨਾਲ ਈਡੀ, ਇਨਕਮ ਟੈਕਸ ਵਿਭਾਗ, ਹੋਰ ਕੇਂਦਰੀ ਏਜੰਸੀਆਂ, NAI ਵਰਗੀਆਂ ਏਜੰਸੀਆਂ ਉਹ ਜਿਹੇ ਜਾਂਚ ਪੜਤਾਲ ਖੋਲ ਦਿੰਦੀਆਂ ਨੇ ਕਿ ਆਲੇ ਦੁਆਲੇ ਵਾਲੀ ਬਾਕੀ ਸਾਰੀ ਤਰ੍ਹਾਂ ਨੂੰ ਵੀ ਡਰ ਹੈ। ਸੋ ਬੀਜੇਪੀ ਇਹ ਡਰਾਉਣ ਵਾਲੀ ਨੀਤੀ ਤੇ ਕੰਮ ਕਰ ਰਹੀ ਹੈ ਜਾਂ ਸੱਚਮੁੱਚ ਭ੍ਰਸ਼ਟਾਚਾਰ ਮਕਾਉਣ ਵਾਲੀ ਨੀਤੀ ਤੇ ਗੱਲ ਕਰ ਰਹੀ ਹੈ, ਇਹ ਗੌਰ ਕਰਨ ਵਾਲੀ ਗੱਲ। ਜੀ ਜੀ ਬਿਲਕੁਲ। ਉਧਰੋਂ ਜੰਮੂ ਕਸ਼ਮੀਰ ਤੋਂ ਲੈ ਕੇ ਤੇ ਪੱਛਮੀ ਬੰਗਾਲ ਤੱਕ, ਇਧਰੋਂ ਮਹਾਰਾਸ਼ਟਰ ਤੋਂ ਲੈ ਕੇ ਤੇ ਉਧਰੋਂ ਮਿਜ਼ੋਰਮ ਤੱਕ ਜਿਹੜਾ ਏਜੰਸੀਆਂ ਐਕਟਿਵ ਨੇ। ਪਰ ਐਕਟਿਵ ਸਰਗਰਮੀ ਜਿਹੜੀ ਉਹ ਵਿਰੋਧੀ ਧਿਰ ਦੇ ਲੀਡਰਾਂ ਉੱਤੇ ਹੈ, ਖਾਸ ਕਰਕੇ ਜਿਹੜੇ ਮੋਰਲੀ ਕਤਾਰ ਦੇ। ਕਿਉਂਕਿ ਜਦੋਂ ਤੁਸੀਂ ਸੰਜੇ ਰਾਉਤ ਦਾ ਜਾਂ ਅਭਿਸ਼ੇਕ ਬੈਨਰਜੀ ਦਾ ਨਾਂ ਲਿਆ, ਜਦੋਂ ਫਾਰੂਕ ਦਾ ਨਾਂ ਲਿਆ, ਤਾਂ ਉਦੋਂ ਪਤਾ ਲੱਗਦਾ ਕਿ ਜਿਹੜੇ ਮੋਹਰੀ ਚਿਹਰੇ ਨੇ ਬਸ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਵੱਖ-ਵੱਖ ਸੂਬਿਆਂ ਦੀ ਰਾਜਨੀਤੀ ਦੇ ਵਿੱਚ ਜਿਹੜੇ ਬੜੇ ਡੋਮੀਨੇਟ ਨੇ ਤੇ ਬੜੇ ਬਾਕੀ ਨਾਲ ਬੋਲਦੇ ਨੇ। ਹਾਲਾਂਕਿ ਕਿਸੇ ਵੀ ਸਿਆਸਤਦਾਨ ਬਾਰੇ ਇਹ ਕਹਿਣਾ ਬੜਾ ਔਖਾ ਹੈ ਵੀ ਉਹ ਪਾਕ ਸਾਫ਼ ਹੈ ਜਾਂ ਉਹ ਨਹੀਂ ਹੈ, ਇਹਦਾ ਇੱਕ ਵੱਖਰੀ ਬਹਿਸ ਹੈ। ਪਰ ਤੁਸੀਂ ਮੋਹਰਲੀ ਕਤਾਰ ਨੂੰ ਸਿੱਟਣਾ ਕਿਵੇਂ, ਮਗਰਲੀ ਕਤਾਰ ਆਪੇ ਡਿੱਗ ਜਾਂਦੀ ਹੈ, ਉਹ ਚੀਜ਼ ਜਿਹੜੀ ਹੈ ਬੜੀ ਸਟੀਕ ਜਾਪਦੀ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਤੇ ਖਾਸ ਟਿੱਪਣੀਆਂ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ ਜੀ। ਸਮਾਂ ਇਜਾਜ਼ਤ ਨਹੀਂ ਦਿੰਦਾ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਤੋਂ ਬਾਅਦ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦੇ ਵੀ ਆ ਗਿਆ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਸਤਿ ਸ਼੍ਰੀ ਅਕਾਲ।